अस्सलाम वालेकुम। सियाणे कहते भी जी भट्ठे दे विच इट बनती है ना, वो इट नूं नहीं पता हुंदा भी उहदे गां नसीब कित्थे, उहने लगना जाके कित्थे आ, भी रब दे घर नूं लगदी आ या किसे गुसलखाने नूं लगदी है या कित्थे जाके लगदी, इट नूं नहीं पता हुंदा। इदां ही जिहड़ा गुलाब दा फुੱਲ हुंदा ना, ये हुण गुलाब दे फुੱਲ दे बाग 'च असीं खलोते हैं, इन्हां फुੱਲਾਂ नूं नहीं पता किहड़े फुੱਲ दे नसीब की आ, भी जाके किसे विआह वाले घर जाना या किसे मरग वाले घर जाना, भी किसे दुल्हे दे गल दे विच सेज दे उत्ते पैना या किसे कबर दे उत्ते पैना, इन्हां फुੱਲਾਂ नूं नहीं पता किहदे नसीब कित्थे आ। ਤੇ ਜਿਹੜੇ ਖੁਸ਼ੀ ਗਮੀ ਦੇ ਵਿੱਚ ਫੁੱਲ ਜਿਹੜੇ ਇੱਕ ਦੂਜੇ ਦੇ ਉੱਤੇ ਸਿੱਟਦੇ ਆ, ਤੁਸੀਂ ਕਿਤੇ ਸਿਰ ਤੇ ਪਏ ਦੇਖਦੇ ਆ, ਕਿਤੇ ਪੈਰਾਂ 'ਚ ਪਏ ਦੇਖਦੇ ਆ, ਉਹ ਫੁੱਲ ਤੁਹਾਨੂੰ ਮੈਂ ਦਿਖਾਉਣ ਵਾਸਤੇ ਆ ਵੀ ਉਹ ਫੁੱਲ ਆਉਂਦੇ ਕਿੱਥੋਂ ਆ, ਉਹ ਫੁੱਲ ਕਿੱਦਾਂ ਪੈਦਾਵਾਰ ਉਹਨਾਂ ਦੀ ਕਿੱਦਾਂ, ਸਾਰੀ ਗੱਲਬਾਤ ਮੈਂ ਤੁਹਾਨੂੰ ਅੱਜ ਦੱਸਦਾ। ਫਿਰ ਮੈਂ ਤੁਹਾਨੂੰ ਕਿਹਾ ਸੀਗਾ ਵੀ ਕੋਈ ਐਸੀ ਫਸਲ ਜਿਹੜੀ ਦੇ ਉੱਤੇ ਮਾਫੀਆ ਦਾ ਜ਼ੋਰ ਨਾ ਹੋਵੇ, ਕੋਈ ਐਸੀ ਫਸਲ ਹੋਵੇ ਵੀ ਜ਼ਿਮੀਦਾਰ ਦੀ ਫਸਲ ਜ਼ਿਮੀਦਾਰ ਦੀ ਮਰਜ਼ੀ। ਲੈ ਅੱਜ ਤੁਹਾਨੂੰ ਉਹ ਫਸਲ ਦਿਖਾਉਣ ਲੱਗਾ ਵੀ ਜਿਹਦੇ ਵਿੱਚ ਮੇਰੀ ਫਸਲ ਮੇਰੀ ਮਰਜ਼ੀ। ਸਾਰੀ ਤੁਹਾਨੂੰ ਗੱਲਬਾਤ ਦੱਸਾਂਗੇ ਬਰੀਕੀ ਦੇ ਵਿੱਚ ਜਾ ਕੇ। ਇਹ ਐਸੀ ਫਸਲ ਆ, ਇਹਦੇ ਵਿੱਚ ਜ਼ਿਮੀਦਾਰ ਦੀ ਫਸਲ ਆ, ਜ਼ਿਮੀਦਾਰ ਦੀ ਮਰਜ਼ੀ ਆ, ਤੇ ਸਾਰੀ ਇਹਦੀ ਗੁਲਾਬ ਕਿੱਦਾਂ ਹੁੰਦਾ, ਕਿੱਦਾਂ ਇਹਦੀ ਪੈਦਾਵਾਰ ਆ, ਕੀ ਖਰਚਾ, ਕੀ ਮੁਨਾਫਾ, ਸਾਰਾ ਕੁਝ ਦੱਸਾਂਗੇ। ਮੈਂ ਖਲੋਤਾ 438 ਭੜਥਾਂ, ਇਹ ਸਮੁੰਦਰੀ ਦੇ ਲਾਗੇ ਪਿੰਡ ਆ। ਇਸ ਪਿੰਡ ਦੇ ਵਿੱਚ ਗੁਲਾਬ ਲੱਗਣਾ ਸ਼ੁਰੂ ਹੋਇਆ ਸੀ। ਅੱਜ ਇੱਥੇ ਮਰਬਿਆਂ ਦੇ ਵਿੱਚ ਗੁਲਾਬ ਆ। ਇੱਥੇ ਲਾਗੇ ਪਿੰਡ ਆ ਮਾਲਮ, ਮੇਲੂ, ਈਸਾ ਨਗਰੀ, 85 86, ਇਹ ਸਾਰੇ ਪਿੰਡਾਂ ਦੇ ਵਿੱਚ ਹੁਣ ਇਹ ਫੈਲ ਗਿਆ ਵੀ ਹਰ ਪਿੰਡ ਦੇ ਵਿੱਚ ਲੱਗਦਾ। ਹੁਣ ਪਿੰਡਾਂ ਦੇ ਪਿੰਡ, ਮਰੱਬੇ ਨਹੀਂ, ਪਿੰਡਾਂ ਦੇ ਪਿੰਡ ਹੁਣ ਗੁਲਾਬ ਲੱਗਦਾ। ਫਿਰ ਵੱਡੀ ਗੱਲ ਦੇਖ, ਸਾਡੀ ਮੰਡੀ ਹੁੰਦੀ ਨਾ, ਆੜਤਾਂ ਸਬਜ਼ੀ ਅਸੀਂ ਘਲਾਉਂਦੇ ਆ, ਉਹ ਕਿਤੇ ਦੀ ਲੈਲਪੁਰ ਆ, ਕਿਸੇ ਦੀ ਸ਼ਹਿਰ ਸਮੁੰਦਰੀ ਆ, ਇੱਦਾਂ ਗੱਲੇ ਮੰਡੀ ਵੀ ਉਹ ਵੀ ਸ਼ਹਿਰਾਂ 'ਚ ਹੁੰਦੀ ਆ। ਲੈ ਇਹਨਾਂ ਨੇ ਗੁਲਾਬ ਦੀ ਮੰਡੀ ਆਪਣੇ ਪਿੰਡ ਦੇ ਵਿੱਚ ਬਣਾਈ ਆ। ਮੰਡੀ ਉਹ ਆੜਤੀਏ ਬਹਿੰਦੇ ਆ, ਉੱਥੇ ਬੋਲੀ ਹੁੰਦੀ ਆ। ਅੱਜ ਸਾਰਾ ਕੁਝ ਤੁਹਾਨੂੰ ਦਿਖਾਉਣਾ ਵੀ ਇਹ ਗੁਲਾਬ ਦਾ ਕਲਮ ਤੋਂ ਲੱਗ ਕੇ ਤੇ ਵਿਕਣ ਤੱਕ ਵੀ ਇਹ ਕਿੱਦਾਂ ਕਿੱਦਾਂ ਵਿਕਦਾ। ਗਾਂ ਫਿਰ ਜਿਹੜਾ ਖਰੀਦ ਕੇ ਲੈ ਜਾਂਦਾ ਉਹ ਉਹਦੀ ਮਰਜ਼ੀ ਆ ਵੀ ਉਹਨੂੰ ਵਰਤਦਾ ਕਿੱਥੇ ਆ, ਵੀ ਕਿਸੇ ਦੇ ਉੱਤੇ ਜਾ ਕੇ ਸਿੱਟਦਾ, ਕਬਰ ਦੇ ਉੱਤੇ ਸਿੱਟਦਾ। ਇਹ ਫੁੱਲਾਂ ਦੇ ਨਸੀਬ ਵੱਲ ਜਾਣ ਵਾਲੀ ਦੀ ਗੱਲ ਆ। ਪਰ ਅੱਜ ਮੈਂ ਤੁਹਾਨੂੰ ਇਸ ਫਸਲ ਦੇ ਬਾਰੇ ਸਾਰੀ ਗੱਲ ਦੱਸਦਾ, ਈਚੀ ਮੀਚੀ ਦੱਸਦਾ। ਆਓ ਤੁਹਾਨੂੰ ਦੱਸਾਂ। ਚਾਲੂ ਆਹ ਗੁਲਾਬ ਦੀ ਤੜਾਈ ਹੋ ਰਹੀ ਹੈ ਜੀ। ਅੱਜ ਤੜਕੇ ਤੜਕੇ ਤੁਹਾਨੂੰ ਅਸੀਂ ਤੜਾਈ ਵਿਖਾਉਣ ਵਾਸਤੇ ਆਏ ਹਾਂ ਵੀ ਇੱਦਾਂ ਗੁਲਾਬ ਤੋੜਦੇ ਆ 438 ਭੜਥਾਂ ਦੇ ਵਿੱਚ। ਉਂਝ ਦੱਸਿਆ ਤਾਂ ਹੈ ਅੱਗੇ ਭਾਈ ਨੇ ਵੀ ਇੱਥੇ ਲਾਗੇ ਲਾਗੇ ਪਿੰਡਾਂ 'ਚ ਮਾਲਮ, 85, ਹੁਣ ਬੱਦੋਵਾਲ, ਮੇਲੋਵਾਲ, ਨੂਰਪੁਰ, ਹਾਂ ਨੂਰਪੁਰ, ਹੋਰ ਕਿਹੜਾ ਪਿੰਡ ਦੱਸਿਆ ਜੀ? ਈਸਾ ਨਗਰੀ, ਹਾਂ ਵੀ ਇਹਨਾਂ ਸਾਰੇ ਪਿੰਡਾਂ 'ਚ ਲੱਗਦਾ। ਹਾਂ 86 'ਚ ਵੀ ਹੋ ਗਿਆ ਵੀ ਹੁਣ ਆਮ ਗੁਲਾਬ ਲੱਗਦਾ। ਤੜਕੇ ਕਿੰਨੇ ਵਜੇ ਤੜਾਈ ਸ਼ੁਰੂ ਕਰ ਦਿੰਦੇ? 5 ਵਜੇ। ਅੱਛਾ ਇੱਥੇ ਆ ਤੂੰ, ਆਪਾਂ ਨਾਲ ਨਾਲ ਗੱਲ ਕਰਦੇ ਚੱਲਦੇ ਬਾਈ ਤੋੜਦਾ। ਅੱਛਾ ਕਿੰਨੇ ਵਜੇ ਆਨੇ ਸੁਬਾ? ਸੁਬਾ 4:30 ਵਜੇ ਆ ਕੇ ਤੜਾਈ ਸ਼ੁਰੂ ਕਰ ਦਿੰਦੇ? ਹਾਂਜੀ 4:30 ਵਜੇ ਤੜਾਈ ਸ਼ੁਰੂ ਹੋ ਜਾਂਦੀ ਹੈ। ਅੱਛਾ ਹਾਂਜੀ ਤੂੰ ਵੀ ਲਾਇਆ ਗੁਲਾਬ? ਮੈਂ ਤਾਂ ਹੈ ਤੈਨੂੰ ਸਾਰਾ? ਹਾਂਜੀ ਸਾਰਾ ਹੀ। ਦੇਖੋ ਜੀ ਲਵੇ ਲਵੇ ਮੁੰਡਿਆਂ, ਇਹ ਮੁੰਡਾ ਵੀ ਗੁਲਾਬ ਦਾ, ਇਹਨੇ ਵੀ ਆਪਣਾ ਗੁਲਾਬ ਆ, ਇਹਦਾ ਕੰਮ ਆ, ਇਹ ਵੀ ਜਾਣਦਾ, ਸਾਰੀ ਬਰੀਕੀਆਂ ਜਾਣਦਾ ਹੈ। ਅੱਛਾ ਅੱਛਾ। ਤੇ ਉਹ ਤੁਹਾਡੇ ਅੱਗੇ ਕੀ ਗੱਲਾਂ ਪੁੱਛੀਆਂ ਸੀ ਮੈਂ? ਹਾਂ 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 ਤੁਸੀਂ ਵੀ ਆ ਜਾਓ। ਵਾਲੇਕੁਮ ਸਲਾਮ। ਕੀ ਹਾਲ ਭਾਈ? ਠੀਕ ਠਾਕ ਭਾਈ ਜੀ ਕੰਮ ਸੋਹਣਾ, ਹਰ ਕਿਸੇ ਨੇ ਕਿੰਨੇ ਗੁਲਾਬ ਲਾਓ, ਅੱਛਾ ਖਾਸਾ ਰਿਜ਼ਕ ਹੈ। ਦੁਨੀਆ ਇਸ ਪਾਸੇ ਹੋਣਾ ਚਾਹੀਦਾ ਕਿਉਂਕਿ ਸੁਬਹ ਸੁਬਹ ਅੱਲਾਹ ਤਾਲਾ ਨੇ ਇਨਸਾਨ ਵਾਸਤੇ ਇੱਕ ਨਿਮਤ ਰੱਖੀ ਹੈ। ਇਹ ਸੁਬਹ 2-4 ਘੰਟੇ ਦਾ ਤੁਹਾਡਾ ਰਿਜ਼ਕ ਹੈ। 2-4 ਘੰਟੇ ਆਪਣਾ ਰਿਜ਼ਕ ਚੁਣੋ, ਮੰਡੀ ਸੁੱਟੋ, ਆਪਣੇ ਪੈਸੇ ਵਟੋ, ਜੇਬ ਵਿੱਚ ਪਾਓ ਤੇ ਘਰ ਜਾਓ, ਬਸ ਇਹ ਚੀਜ਼। ਅੱਛਾ ਇੱਕ ਨਵੀਂ ਗੱਲ ਸੁਣੀ ਆ, ਆਖੇ ਮੰਡੀ ਤੁਸੀਂ ਪਿੰਡ 'ਚ ਹੀ ਲਾਉਂਦੇ? 4 ਮੰਡੀਆਂ ਸਾਡੇ ਪਿੰਡ, 5। ਲੈ ਹਾਂਜੀ ਸਰ, ਫਸਟ ਟਾਈਮ ਜਾਣਾ, ਵਪਾਰੀ ਆਉਂਦੇ ਨੇ ਖਰੀਦ ਕੇ ਲੈ ਜਾਂਦੇ ਨੇ ਇੱਥੋਂ। ਅੱਛਾ ਹਾਂਜੀ ਸੁਬਹ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਇੱਥੇ ਸੁਬਹ ਅਸੀਂ ਇੱਥੋਂ ਤੜਾਈ ਕਰਨੀ ਹੈ, ਮੰਡੀ ਜਾ ਕੇ ਸੁੱਟਣਾ। ਜਿਹੜੀ ਪਰਚੀ ਬਣੀ ਹੈ 8 ਦਿਨ ਬਾਅਦ ਪਰਚੀ ਲੈ ਲੈਣੀ, 8 ਦਿਨਾਂ ਬਾਅਦ ਮਿਲ ਜਾਣੀ, ਸਾਨੂੰ ਹਫਤੇ ਬਾਅਦ ਪਰਚੀ ਮਿਲ ਜਾਣੀ, ਸਾਰਿਆਂ ਨੂੰ ਪਰਚੀ ਮਿਲ ਜਾਣੀ ਹੈ। ਤੜਾਵਿਆਂ ਨੂੰ ਨਾਲੋਂ ਨਾਲ ਹੀ ਮਿਲ ਜਾਂਦੇ ਨੇ 8 ਦਿਨਾਂ ਬਾਅਦ। ਵਾਹ ਬਈ ਪੂਰਾ ਨਿਜ਼ਾਮ ਆ ਜੀ। ਹਾਂਜੀ ਪੂਰਾ ਨਿਜ਼ਾਮ ਅੱਲਾਹ ਤਾਲਾ ਨੇ ਬਣਾਇਆ ਜੀ ਸਾਡੇ ਚੱਕ। ਸ਼ੁਕਰ ਅਲਹਮਦੁਲਿਲਾ। ਕਿੰਨੇ ਲੋਕਾਂ ਦਾ ਰੋਜ਼ਗਾਰ? ਮੈਂ ਕਿਹਾ 8 ਲੋਕਾਂ ਦਾ ਰੋਜ਼ਗਾਰ ਹੈ, ਸਪਰੇਅ ਵਾਲਿਆਂ ਦਾ, ਗੋਡੀ ਵਾਲਿਆਂ ਦਾ, ਤੜਾਈ ਵਾਲਿਆਂ ਦਾ, ਜ਼ਿਮੀਦਾਰ ਦਾ, ਵਪਾਰੀ ਦਾ, ਵਾਹ ਵਾਹ, ਤੇ ਮੰਡੀ ਵਾਲੇ ਦਾ। ਵੇਖੋ 8 ਬੰਦੇ ਥੋੜੀ ਰਿਜ਼ਕ ਦੇ ਲਤਾ ਦੇਣ ਦੇ। ਮਾਂ ਭੈਣਾਂ ਬੇਵਾ ਨੇ, ਉਹਨਾਂ ਵਾਸਤੇ ਬਹੁਤ ਅੱਛਾ ਕਾਰੋਬਾਰ ਹੈ। ਕਿ 2-3 ਘੰਟੇ ਲੈ ਕੇ ਜਾਂਦੇ ਨੇ, ਮਾਲਕ ਲੈ ਕੇ ਜਾਂਦੇ ਨੇ। ਅਸੀਂ ਲੈ ਕੇ ਆਉਣਾ ਸੁਬਹ ਫਸਟ ਟਾਈਮ, ਇੱਜ਼ਤ ਨਾਲ ਲੈ ਕੇ ਆਉਣਾ, ਇੱਜ਼ਤ ਨਾਲ ਛੱਡ ਕੇ ਆਉਣਾ। ਗੱਡੀ ਦੇ ਉੱਤੇ ਆਉਂਦੇ ਨੇ, ਪੀਕਾ ਭਾਵ ਸਾਹਿਬ ਦੇ ਘਰ। ਤੜਾਈ ਸੌਖੀ ਜੀ, ਤੜਾਈ ਬਿਲਕੁਲ ਕੋਈ ਆਵੇ ਦੇਖੋ ਨਾ, ਲੱਗੀਆਂ ਇਹ ਚੀਜ਼ ਹੈ ਨਾ, ਇਹ ਇੰਜ ਨਹੀਂ ਖਿੱਚੀਦਾ ਹੁੰਦਾ। ਇਹ ਚੀਜ਼ ਦੇਖੋ ਇਹਦੇ ਨੂੰ ਫੁੱਲ ਹੌਲਾ ਹੈ। ਇੰਸ਼ਾਅੱਲਾ ਅਕਤੂਬਰ ਨਵੰਬਰ ਤੋਂ ਬਾਅਦ ਨਾ ਜਿਹੜਾ ਮੋਟਾ ਹੋਇਆ, ਕਹਿੰਦੇ ਤੁਸੀਂ ਚੱਕਰ ਲਾਓਗੇ ਨਾ ਇੰਸ਼ਾਅੱਲਾ ਸਫਰ ਤੋਂ ਬਾਅਦ, ਰਬੀਉਲ ਅव्वल ਉਦੋਂ ਚੱਕਰ ਲਾਏ, ਉਦੋਂ ਫੁੱਲ ਦੇਖਿਆ ਕਿਹੜਾ ਮੋਟਾ। ਇਹ ਗਰਮੀ ਦੀ ਵਜ੍ਹਾ ਤੋਂ ਫੁੱਲ ਥੋੜਾ ਨਾ ਤੁਸੀਂ ਕਰਾ ਰਹੇ ਆ। ਹਾਂਜੀ
ਹੁਣ ਕਰ ਰਹੇ ਆ ਤੜਾਈ ਹਾਂਜੀ ਇਹ ਜਿਸ ਤਰ੍ਹਾਂ ਦੇਖੋ ਨਾ ਇਹ ਪੌਦਾ ਹੁਣ ਵਿਹਲਾ ਹੋ ਗਿਆ ਹਾਂਜੀ ਇਹ ਸਵੇਰ ਫਿਰ ਭਰ ਜਾਣਾ ਸਵੇਰ ਸਰਗੀ ਟਾਈਮ ਸਰਦੀ ਟਾਈਮ ਫਿਰ ਐਵੇਂ ਹੀ ਹੋ ਜਾਣਾ ਤੁਸੀਂ ਹਰ ਰੋਜ਼ ਇੱਥੇ ਇਹ ਡੇਲੀ ਤੜਾਈ ਭਾਵੇਂ ਤੁਹਾਡੀ ਫੌਤਗੀ ਵੀ ਹੋ ਗਈ ਹੈ ਨਾ ਇਹ ਡੇਲੀ ਤੜਾਈ ਹੈ ਤੁਹਾਡੀ ਟੁੱਟਣਾ ਹੀ ਟੁੱਟਣਾ ਭਾਵੇਂ ਮੀਂਹ ਹੈ ਬਾਰਿਸ਼ ਮੈਂ ਮੀਂਹ ਨੇਰੀ ਤੁਹਾਨੂੰ ਛੁੱਟੀ ਕੋ ਨਹੀਂ ਤੁਸੀਂ ਮਨ ਟੁੱਟ ਵਾਲੇ ਤੇ ਤੁਹਾਡਾ ਛੁੱਟੀ ਕਰ ਲੈਣੀ ਲੇਕਿਨ ਇੱਥੇ ਕੋਈ ਨਹੀਂ ਛੁੱਟੀ ਤੁਹਾਡੀ ਆ ਗਈ ਜਿੱਦਣ ਤਮੀਜ਼ ਫਰਜ਼ ਕਰੋ ਆ ਵੀ ਆ ਇਹ ਤੜਾਈ ਫੇਰ ਵੀ ਲਾਜ਼ਮੀ ਜਨਾਨੀਆਂ ਨੇ ਫਿਰ ਵੀ ਔਰ ਹਾਂਜੀ ਫੇਰ ਵੀ ਔਰਤਾਂ ਤੋੜਨਾ ਆ ਗਏ ਅੱਛਾ ਭਾਵੇਂ ਥੋੜਾ ਲੇਟ ਤੋੜੀਏ ਤੋੜਨਾ ਲਾਜ਼ਮੀ ਕਿਉਂਕਿ ਅੱਗੇ ਵਪਾਰੀ ਲੱਗੇ ਹੁੰਦੇ ਨਾ ਇਹ ਕੀ ਦਿਹਾੜੀ ਦਿੰਦੇ ਤੁਸੀਂ ਅਸੀਂ ਨਾ ਤੜਾਈ ਦਿੰਨੇ 15 ਤੁਸੀਂ ਗੱਲਬਾਤ ਕਰਵਾ 20 ਰੁਪਏ ਕਿਲੋ ਤੜਾਈ ਦਿੰਨੇ ਆ ਹੁਣ ਤਾਂ ਹੋ ਗਈ ਗੱਲਬਾਤ ਸਰ ਨਹੀਂ ਨਹੀਂ ਕਰ ਤੂੰ ਚੰਗੀ ਗੱਲ ਆ ਸ਼ਾਇਦ 20 ਰੁਪਏ ਤੜਾਈ ਦੇਈਦੀ ਨਾ ਜਿਹੜੇ ਹਫਤੇ ਬਾਅਦ ਪੈਸੇ ਬਣਦੇ ਉਹਨਾਂ ਦੇ ਹਫਤੇ ਬਾਅਦ ਪੈਸੇ ਦੇ ਦੇ ਅੱਛਾ ਹਾਂਜੀ ਹਫਤੇ ਬਾਅਦ ਇਹ ਕੀ ਇਹਦੀ ਜਿਹੜੀ ਤੜਾਈ ਆ ਹਾਂਜੀ ਜਿਹੜਾ ਫੀ ਲੇਬਰ ਆ ਔਰਤ ਦੀ ਉਹ ਕਿੰਨੀ ਹੈ ਮਤਲਬ 1 ਕਿਲੋ ਦੇ ਹਿਸਾਬ ਨਾਲ ਬਣਦੀ ਕੋਈ ਕਿਲੋ ਔਰ 30 ਕਿਲੋ ਤੋੜ ਜਾਂਦੀ ਕੋਈ 25 ਕਿਲੋ ਤੋੜ ਦਿੰਦੀ ਇਹ ਹੁੰਦਾ ਫੁੱਲ ਤੇ ਡਿਪੈਂਡ ਕਰਦਾ ਮਤਲਬ ਜਿੰਨਾ ਮਤਲਬ ਜ਼ਿਆਦਾ ਹੈਗਾ ਉਨੀ ਔਰ ਜ਼ਿਆਦਾ ਤੋੜ ਕੇ ਆਪਣੀ ਮਿਹਨਤ ਕਰ ਲਈ 2-2.5 ਘੰਟਿਆਂ ਦੇ ਵਿੱਚ ਮਾੜੇ ਤੋਂ ਮਾੜੀ ਔਰ ਜਿਹੜੀ ਨਾ 300-400 ਰੁਪਇਆ ਤਿੰਨਾਂ ਘੰਟੇ ਪਾ ਘੱਟ ਹੋ ਜਾਂਦੀ 600 ਰੁਪਏ ਆਮ ਰੂਟੀਨ ਦੇ ਵਿੱਚ ਹਾਂ ਠੀਕ ਹੈ ਲੈ ਨਾ ਜਾਂਦੇ ਜੇ ਅਸੀਂ ਗੋਡੀ ਕਰਨੇ ਆ ਗੁਲਾਬ ਦੀ ਤੇ 220 ਦੀ ਇੱਕ ਖੇਲ 220 ਤਿੰਨ ਰੁਪਏ ਖੇਲਾਂ ਅਸੀਂ 8 ਵਜੇ 8:30 8 ਵਜੇ ਗੋਡੀ ਕਰਕੇ ਆਪਣੀ ਮਿਹਨਤ ਬਣਾ ਕੇ ਮਰਨ ਦੀ ਲੋੜ ਹੀ ਕੋਈ ਨਹੀਂ ਹੈ ਅੱਛਾ ਸਾਰੀ ਦਿਹਾੜੀ ਮਰਨੀ ਯਾਨੀਆਂ ਜਿਹੜੇ ਇਹਦੇ ਚ ਤੁਸੀਂ ਇਹ ਚੀਜ਼ ਹੈ ਨਾ ਆਹ ਦੇ ਅਸੀਂ ਪੈਰਾਕਟ ਸਪਰੇਅ ਕਰਤੀ ਨਾ ਗੰਡ ਇਹ ਸਾਈਡ ਗੋਡਣੀ ਨਹੀਂ ਇਹ ਚੀਜ਼ ਹਾਂ ਹਾਂ ਇਹ ਸਾਡਾ ਜੀ ਡੇਲੀ ਬੇਸ ਤੇ ਸਾਡਾ ਹਾਂ ਇਹਨੇ ਕਹੀ ਨਾ ਘਾਟਾ ਇਸ ਵਿੱਚ ਘਾਟਾ ਹੈ ਨਹੀਂ ਸਬਜ਼ੀ ਦੀ ਕੋਈ ਉਮੀਦ ਨਹੀਂ ਹੁੰਦੀ ਵੀ ਮਸ਼ੀਨਾਂ ਪਾ ਕਰ ਕਰਕੇ ਵੀ ਅੱਗੋਂ ਰੇਟ ਲੱਗੇ ਨਾ ਲੱਗੇ ਕਹਿੰਦਾ ਰਬੀ ਅਵਲ ਰੇਟ 12 ਮਰਮ ਰੇਟ ਰਬੀ ਅਵਲ ਤੋਂ ਬਾਅਦ ਸਲਸਲ 4-5 ਮਹੀਨੇ ਰੇਟ ਹੀ ਰੇਟ ਰਹਿਣਾ ਮਾਰਚ ਤੱਕ ਅੱਛਾ ਤੁਸੀਂ ਇੱਥੇ ਗੰਦਮ ਕਣਕ ਜਿਹੜੀ ਅੱਗੇ ਹੋ ਉਹ ਕੋਈ ਨਹੀਂ ਕੱਢਦੇ ਆਹ ਇੱਥੇ ਵੇਖੋ ਜਾਣਦੇ ਆ ਆਪਣੇ ਖਾਣ ਵਾਸਤੇ ਗੱਡਾਂਗੇ ਅਸੀਂ ਤੇ ਅੱਛਾ ਹਾਂਜੀ ਸਾਨੂੰ ਇਹ ਚੰਗਾ ਬਿਹਤਰ ਹੈ ਯਾਨੀ ਕਿ ਜਿਹੜੇ ਲੋਕ ਪੱਕੀ ਵਾਈ ਦਾ ਉਹ ਜ਼ਿਮੀਂਦਾਰਾ ਕਰਦੇ ਆ ਹਾਂਜੀ। ਤੁਸੀਂ ਉਹਨਾਂ ਨੂੰ ਦੱਸੋ ਇੱਥੇ ਪੈਗਾਮ ਦਿਓ ਆਪਣਾ ਉਹਨਾਂ ਨੂੰ ਤੁਸੀਂ ਕੀ ਆ ਜਿਹੜੇ ਮੱਕੀ ਕੱਢਦੇ ਆ ਜਿਹੜੇ ਕਣਕ ਕੱਢਦੇ ਆ ਭਾਈ ਜੀ ਮੱਕੀ ਦੇ ਵਾਸਤੇ ਕੁਝ ਵੀ ਨਹੀਂ ਹੈਗੀ ਅੱਛਾ ਅਸੀਂ ਤੇ ਇੱਕ ਮਹੀਨੇ ਦੇ ਵਿੱਚ ਜੇ ਹੁਣ ਕੁਛ ਨਾ ਅੱਲਾਹ ਤਾਲਾ ਹੀ ਕਿਨੇ ਹਰ ਕਿਸੇ ਨੂੰ ਦੇਵੇ ਆ ਮੇਰਾ 1.5 ਏਕੜ ਜੋ ਕੁਛ ਨਾ ਦੇ 2 ਲੱਖ ਰੁਪਈਆ ਮੇਰਾ 10 ਦਿਨਾਂ ਦਾ ਅੱਛਾ 10 ਦਿਨ ਤਾਂ 2 ਲੱਖ ਰੁਪਈਆ ਮੇਰਾ ਪੱਕਾ ਹੈ ਇਹ YouTube ਪਾਟ ਜਾਣੀ ਆ ਨਹੀਂ ਮੈਂ ਝੂਠ ਨਹੀਂ ਬੋਲਣ ਡਿਆ ਨਹੀਂ ਨਹੀਂ ਉਹੀ ਗੱਲ ਆ ਇਹ ਨਾ ਹੋਵੇ ਗੱਲ ਸੁਣੋ ਮੇਰੀ ਅਸੀਂ ਜਿਹੜੀ ਵੀਡੀਓ ਬਣਾਉਂਦੇ ਆ ਨਾ ਅੰਜਮ ਸਰੋਇਆ ਸਾਹਿਬ ਜਿਹੜੀ ਮੈਂ ਵੀਡੀਓ ਜਾਣਦਾ ਬਣਾਉਂਦੇ ਮੈਂ ਤਾਂ ਹੀ ਖੜੋ ਤੇ ਮੈਂ ਖਾਲਸਾ ਦਾ ਭਾਈ ਆ ਹਾਂ ਨਹੀਂ ਉਹ ਪਤਾ ਲੱਗ ਗਿਆ ਸਾਨੂੰ ਮਕਸਦ ਗੱਲ ਕਰਨ ਦਾ ਇਹ ਆ ਵੀ ਅਸੀਂ ਇਹ ਉਹ ਯੂਟਿਊਬਰ ਨਹੀਂ ਹੈਗੇ ਵੀ ਜਿਹੜੇ ਐਵੇਂ ਨਹੀਂ। ਕਹਾਣੀਆਂ ਸੁਣਾ ਕੇ ਅਸੀਂ ਵੀ ਕਹਾਣੀ ਸੁਣਾਉਣ ਦੇ ਅਸੀਂ ਸੱਚ ਬੋਲਣ ਡਏ ਆ ਮੈਨੂੰ ਕਹਾਣੀ ਜੀ ਲੱਗੀ ਜਾ ਰਹੀ ਨਾ ਹੈ ਨਾ ਨਾ ਕਹਾਣੀ ਕੋਣੀ ਨਹੀਂ ਆ ਇਹ ਨਾ ਸੱਚ ਹੋਵੇ ਦੇਖੋ ਜੀ ਹਾਂ। ਅੱਲਾ ਦੀ ਦੇਣ ਹੋਣੀ ਹੈ ਹਾਂ ਇਹ ਮੇਰੇ ਕੋਲ ਸੀ 3.5 ਕਿੱਲੇ ਗੁਲਾਬ ਪਿਛਲੇ ਸਾਲ ਮੈਂ ਦੀ ਪੂਰੀ ਰੇਸ਼ੋ ਕੱਢੀ ਖਰਚਾ ਕੱਢ ਕੇ ਮੇਰਾ 14 ਲੱਖ ਰੁਪਏ ਦਾ ਹੋਇਆ 1.5 ਏਕੜ ਅੱਛਾ ਹਾਂਜੀ 1 ਕਿੱਲਾ 3 ਕਨਾਲਾਂ ਖਰਚੇ ਕੱਢ ਕੇ ਖਰਚੇ ਕੱਢ ਕੇ ਯਾਨੀ ਕਿ ਤੁਸੀਂ ਜਿੰਨੇ ਵੀ ਅਸੀਂ ਤੇ ਨਵੇਂ ਕਾਮ ਦੇ ਮੁੰਡੇ ਲਾਣ ਇਹ ਕਿਸੇ ਚ ਕਹਿੰਦੇ ਨੇ ਸੜਨਾ ਨਹੀਂ ਚਾਹੀਦਾ ਚੀਜ਼ ਲਾ ਲੈਣੀ ਚਾਹੀਦੀ ਨਹੀਂ ਇਹ ਤਾਂ ਦੇਖੋ ਜਿੰਨੀ ਇੱਥੇ ਮੰਡੀਆਂ ਹਾਂਜੀ ਬਣਨਗੀਆਂ ਮੰਡੀਆਂ ਬਣ ਕੇ ਉਹਨਾਂ ਫਾਇਦਾ ਹੋਏਗਾ ਤੁਹਾਨੂੰ ਜਿਹੜੇ ਲੋਕ ਹੁਣ 8 ਦਿਨਾਂ ਦੇ ਜਿਸ ਤਰ੍ਹਾਂ ਕਹਿ ਰਹੇ 8 ਹਾਂਜੀ। ਦਿਨਾਂ ਬਾਅਦ ਜਾਂ 10 ਦਿਨਾਂ 8 ਬਾਅਦ ਦਿਨ ਪੈਸੇ ਬਾਅਦ ਦੇ ਰਹੇ ਪੇਮੈਂਟ ਦੇਣੀ ਉਹਨਾਂ ਸਾਨੂੰ ਦੇ ਦੇਣੀ ਉਹਨਾਂ ਉਹ ਨੂੰ ਦੇ ਲੋਕ ਦੇਣੀ ਨਕਦ ਪੈਸੇ ਦੇਣ ਵਾਲੇ ਆਣਗੇ ਨਗਦ ਕੋਈ ਧਾਰ ਨਹੀਂ ਉਹਦਾ ਫਾਇਦਾ ਹੀ ਹੋਊਗਾ ਫਾਇਦਾ ਹੀ ਫਾਇਦਾ ਦੇਖੋ ਜੀ ਜਿੰਦੀ ਜੇਬ ਖਰੀ ਉਹਦਾ ਸਭ ਕੁਝ ਹਾਂ। ਜਿੰਦੀ ਜੇਬ ਵਿੱਚ ਪੈਸਾ ਹੁੰਦਾ ਸਭ ਕੁਝ ਆ ਦੇਖੋ ਨਾ ਨਾਜ਼ਰੀਨ ਤੁਸੀਂ ਦੇਖ ਰਹੇ ਆ ਵੀ ਇਹ ਲਵੇ ਮੁੰਡੇ ਨਾ ਜਿਹੜੇ ਵਾਈ ਅੱਲੇ ਆ ਰਹੇ ਆ ਵਾਈ ਬੀਜੀ ਅੱਲੇ ਆ ਰਹੇ ਆ ਉਹਦੀ ਵਜ੍ਹਾ ਇਹ ਆ ਕਿ ਇਹ ਲੋਕ ਇਹਦੇ ਵਿੱਚ ਪੈਸਾ ਕਿਉਂ ਜੀ ਉਸਤਾਦ ਜੀ ਇਸ ਤਰ੍ਹਾਂ ਹੀ ਤੁਸੀਂ ਵੀ ਗੱਲ ਕਰਦੇ ਜ਼ਿਮੀਦਾਰਾ ਹਾਂਜੀ ਕਰਨੇ ਆ ਜੀ ਕਿੰਨੇ ਕਿ ਤੁਸੀਂ ਗੁਲਾਬ ਦਾ ਕਰਦੇ ਕਿੱਲਿਆਂ ਦਾ ਆਪਣਾ ਫਿਲਹਾਲ ਤੇ ਕੋਈ ਨਹੀਂ ਆਫਤ ਨੀਂਦ ਦੇ ਨਾਲ ਹੋਈ ਜਾਵੇ ਗੋਡੀ ਕਰੀ ਦੀ ਆਫਤ ਅੱਛਾ, ਯਾਨੀ ਕਿ ਆਪਣੀ ਪੈਸਿਆਂ ਦਾ ਮਿਹਨਤ- ਸਾਰਾ ਰੋਲਾ ਪੈਸਿਆਂ ਦਾ ਹਾਂ। ਦੇਖੋ ਨਾ ਪੈਸੇ ਸਾਨੂੰ ਟਾਈਮ ਨਾਲ ਮਿਲਦੇ ਨੇ ਰੋਜ਼ ਲੈਣੇ ਹੁੰਦਾ ਰੋਜ਼ ਲੋ 8 ਦਿਨਾਂ ਬਾਅਦ ਲੈਣੇ 8 ਦਿਨਾਂ ਬਾਅਦ ਲੈਣੇ ਨੇ ਜਦੋਂ ਤੱਕ ਪੇਮੈਂਟ ਨਹੀਂ ਹੈ ਉਹਨੇ ਕਹਿਣਾ ਵੀ ਹਜੇ ਨਹੀਂ ਹੈ 2-4 ਦਿਨ ਸਬਰ ਕਰੋ ਕੀ ਦਿਹਾੜੀ ਇੱਥੇ ਚੱਲ ਕਿਸੇ ਰਹੀ ਬੰਦੇ ਦਿਹਾੜੀ ਕੋਈ ਨਹੀਂ ਇੱਥੇ ਆਪਣਾ ਕੰਮ ਹੈ ਜਿੰਨਾ ਮਰਜ਼ੀ ਕਰ ਲਵੋ ਇੱਥੇ ਕੋਈ ਕਿਸੇ ਦੀ ਬੰਦਿਸ਼ ਨਹੀਂ ਆ ਇੱਥੋਂ ਇੰਜ ਨਹੀਂ ਸਹੀ ਹੋਇਆ ਇੱਥੋਂ ਇੰਜ ਨਹੀਂ ਸਹੀ ਹੋਇਆ ਆਪਣਾ ਕਰਨਾ ਤੇ ਪੈਸੇ ਲੈਣੇ ਨੇ ਅੱਛਾ ਜਿਹੜੀ ਭਾਈ ਨੇ ਗੱਲਾਂ ਕਰੀਆਂ ਇਹ ਬਿਲਕੁਲ ਜਿਹੜਾ- 100% ਯਕੀਨ ਵਾਲੀ ਜਿਹੜਾ ਮਜ਼ਦੂਰ ਬੰਦਾ ਹੁੰਦਾ ਨਾ ਹਾਂਜੀ। ਉਹਨੂੰ ਸਾਰਾ ਪਤਾ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਆ ਕਿ ਦਿਹਾੜੀ ਤੁਹਾਨੂੰ ਨਗਦ ਮਿਲਦੀ ਆ ਬੰਦੇ ਪੈਸੇ ਦੇ ਰਹੇ ਆ ਇਹਦਾ ਮਤਲਬ ਆ ਕਿ ਅਗਰ ਜ਼ਿਮੀਂਦਾਰ ਕਿਸਾਨ ਖੁਸ਼ਹਾਲ ਆ ਤਾਂ ਤੁਹਾਨੂੰ ਦੇ ਰਿਹਾ ਬਿਲਕੁਲ ਜੇਕਰ ਜ਼ਿਮੀਂਦਾਰ ਨੇ 5000 ਕਮਾਇਆ ਸਾਨੂੰ ਵਿੱਚ ਉਹਨੇ 1000 ਦੇਤਾ ਤੇ ਉਹਦਾ ਕੋਈ ਘਾਟ ਤੇ ਨਹੀਂ ਗਿਆ ਲੇਕਿਨ ਅਸੀਂ ਉਹਨੂੰ ਕਮਾ ਦਿੱਤਾ ਸਾਨੂੰ ਉਹਨੇ 1000 ਦਿੱਤਾ ਤੇ ਅਸੀਂ ਤੇ ਆਪ ਹੀ ਰਾਜ਼ੀ ਹੋਣਾ ਲੇਕਿਨ ਇਹ ਭਾਈ ਮਤਲਬ ਇਹ ਕਿ ਭਾਈ ਭਾਈ ਠੀਕ ਕਰੇ ਬਿਲਕੁਲ 16 ਆਨੇ ਗੱਲ ਕਿ ਸਹੀ ਕਹਿਣਾ ਲਓ ਜੀ ਨਾਜ਼ਰੀਨ ਤੁਸੀਂ ਇਹ ਦੇਖੋ ਉਹ ਭਾਈ ਹਰੀ ਲੱਗੇ ਨੇ ਉਹਨਾਂ ਨੇ ਬਿਸ਼ੱਕ ਪੋਲੋ ਮਿਲਵਾਂ ਦੇ ਵਿੱਚੋਂ ਆਉਂਦੇ ਨੇ ਬੇਰੋਜ਼ਗਾਰ ਅਸੀਂ ਸਾਰਿਆਂ ਤੋਂ ਤਹਿਕੀਕ ਪੁੱਛਾਂਗੇ ਆਸੇ ਬਲਕਿ ਪਾਸੇ ਜਿਹੜੇ ਆ ਨਾਜ਼ਰੀਨ ਪਿੰਡ ਦੇ ਵਿੱਚ ਨੂੰ ਜਿਹੜਾ ਨਾ ਇਸ ਤਰ੍ਹਾਂ ਰੋਜ਼ਗਾਰ ਨਹੀਂ ਹੈਗਾ ਸਵੇਰ ਵਾਲਾ ਹਾਂਜੀ ਦੇਖੋ ਲਓ ਜੀ ਸਭ ਤੋਂ ਚੰਗੀ ਗੱਲ ਮੈਨੂੰ ਆ ਇੱਥੇ ਇਹ ਲੱਗੀ ਆ ਅੰਜਮ ਸਾਹਿਬ ਗੱਲ ਇਹ ਹੈਗੀ ਆ ਕਿ ਇਹ ਲੋਕ ਨਾ ਦੁਨੀਆ ਜਿਹੜੀ ਆ ਦੁਨੀਆ ਨੂੰ ਸੂਰਜ ਜਗਾ ਰਿਹਾ
ਲੇਕਿਨ ਇਹ ਲੋਕ ਸੂਰਜ ਨੂੰ ਜਗਾ ਰਹੇ ਆ, ਇਸ ਵਾਸਤੇ ਇਹ ਲੋਕ ਕਾਮਯਾਬ ਆ ਜੀ। ਅੱਲਾਹ ਪਾਕ ਇਸ ਵਾਸਤੇ ਇਹਨਾਂ ਨੂੰ ਰਿਜ਼ਕ ਦੇ। ਅੱਛਾ ਮੀਆਂ ਸੁਹੇਲ, ਤੁਸੀਂ ਇੱਥੇ ਕਿੰਨਾ ਗੁਲਾਬ ਲਾਇਆ ਹੈ? ਮੇਰੇ ਕੋਲ 7 ਏਕੜ ਹੈ ਜੀ। ਅੱਛਾ 7 ਏਕੜ। ਤੇ ਇਹ ਤੁਹਾਡਾ ਆਪਣਾ ਦਾਤੀ ਰਕਬਾ ਆ, ਠੇਕੇ ਤੇ ਲੈ ਕੇ ਲਾਇਆ ਹੈ? ਮੇਰੇ ਕੋਲ ਠੇਕੇ ਤੇ ਅੱਛਾ ਠੇਕੇ ਤੇ। ਤੇ ਇੱਥੇ ਠੇਕਾ ਕਿਤਨਾ ਵਾ? ਇਹ ਜੀ 67000 ਰੁਪਏ ਖਾਲੀ ਬਿੱਲ ਦੇ ਠੇਕਾ। ਅੱਛਾ ਖਾਲੀ ਪੈੜੀ ਦਾ 67000 ਰੁਪਇਆ ਠੇਕਾ। ਤੇ ਕਿੰਨੇ ਸਾਲ ਲਈ ਠੇਕੇ ਤੇ ਲਈ ਆ? ਮੇਰੇ ਕੋਲ 5 ਸਾਲ ਹੈ ਸੀ। ਯਾਨੀ ਕਿ ਕਮ ਸੇ ਕਮ ਵੀ 5 ਸਾਲ ਲਈ ਕਮ ਤੋਂ ਕਮ 5-6 ਸਾਲ। 5 ਸਾਲ, ਕਿਉਂਕਿ ਸਾਲ ਤੇ ਤਾਂ ਤਿਆਰ ਹੀ ਹੁੰਦਾ ਵਾ ਗੁਲਾਬ। ਅੱਛਾ ਦੂਸਰਾ ਤੁਹਾਨੂੰ ਇਹ ਪੁੱਛਣਾ ਸੀ ਕਿ ਇਹ ਤੁਸੀਂ ਪੌਦੇ ਕਿੱਥੋਂ ਲੈ ਕੇ ਆਉਂਦੇ ਆ? ਪਤੋ ਕੀ ਤੁਹਾਨੂੰ ਪਤੋ ਕੀ ਤੋਂ? ਇਹ ਕਿੰਨੇ ਕੁ ਦਾ ਪੌਦਾ ਪਿਛਲੇ ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਲਾਏ ਨੂੰ? ਦੂਸਰਾ ਸਾਲ ਹੈ ਜੀ। ਦੂਸਰਾ ਸਾਲ ਹੈ। ਯਾਨੀ ਕਿ ਪਿਛਲੇ ਤੋਂ ਪਿਛਲੇ ਸਾਲ ਲਾਇਆ ਸੀ? ਹਾਂਜੀ ਉਦੋਂ ਕਿੰਨੇ ਕੁ ਦਾ ਪੌਦਾ ਆਇਆ ਸੀ? 8.5-9 ਰੁਪਏ ਦਾ। ਸਾਡੇ ਤੇ ਉਹ ਪਿਛਲੇ ਸਾਲ ਕਿੰਨਾ ਕੁ ਰੇਟ ਰਿਹਾ ਪੌਦੇ ਦਾ? ਪਿਛਲੇ ਸਾਲ 7-8 ਰੁਪਏ ਸੀ। 7-8 ਇਹਦਾ ਸੇਮ ਰੇਟ ਹੀ ਹੈ ਜੀ। ਅੱਛਾ ਕਿੰਨੇ ਪੌਦੇ ਤੁਸੀਂ ਲਗਾਏ ਆ ਇੱਕ ਕਿੱਲੇ 'ਚ? 5052 ਪਤਾ ਲੱਗਦਾ ਹੈ। 5052 ਤੇ ਖੇੜ ਦਾ ਫਾਸਲਾ ਕਿੰਨਾ? 5.5 ਫੁੱਟ। 5.5 ਫੁੱਟ। ਤੇ ਪੌਦੇ ਤੋਂ ਪੌਦੇ ਦਾ ਫਾਸਲਾ 1.5 ਫੁੱਟ ਜੀ। 1.5 ਫੁੱਟ। ਅੱਛਾ ਪਾਣੀ ਇਹਨੂੰ ਕਿੰਨੇ ਦਿਨ ਲਾਉਂਦੇ ਆ? ਹਫਤੇ ਬਾਅਦ। ਹਫਤੇ ਬਾਅਦ ਲਗਾਉਂਦੇ ਆ। ਅੱਛਾ ਕਿਹੜੀ ਸਪਰੇਅ ਕਰਦੇ ਆ? ਸੁੰਡੀਆਂ ਵਾਲੀ? ਫਿਲਹਾਲ ਸੁੰਡੀ ਵਾਲੀ ਹੋ ਰਹੀ ਹੈ। ਅੱਛਾ ਹੋਰ ਸੁੰਡੀ ਵਾਲੀ ਤੋਂ ਇਲਾਵਾ ਕੋਈ ਦੂਸਰੀ ਕੋਈ ਸਪਰੇਅ ਐਸਾ ਨਹੀਂ? ਜ਼ਰੂਰਤ ਨਹੀਂ ਹੈ। ਅੱਛਾ ਕਟਾਈ ਕਿਹੜੇ ਦਿਨਾਂ 'ਚ ਕਰਦੇ ਆ? ਇਹ ਮਾਰਚ ਦੇ ਵਿੱਚ। ਇੱਕ ਵਾਰੀ ਸਾਲ 'ਚ ਕਰਦੇ ਆ ਕਟਾਈ ਕਿ 2 ਵਾਰੀ? ਇਹ ਹੁਣ ਮੁਹਰਮਾਂ ਤੋਂ ਬਾਅਦ ਹੀ ਹੁੰਦੀ ਹੈ। ਅੱਛਾ ਮੁਹਰਮ ਤੋਂ, ਯਾਨੀ ਕਿ ਇਹ ਸੌਣ ਭਾਦੋਂ ਜੇ ਹਾਂਜੀ ਠੰਡੇ ਮਿੱਠੇ ਮੌਸਮ ਦੇ ਵਿੱਚ। ਠੀਕ ਹੈ। ਤੇ ਪਾਣੀ ਤੁਸੀਂ ਕਿਹਾ 8ਵੇਂ ਦਿਨ, ਤੇ ਗਰਮੀਆਂ 'ਚ 8ਵੇਂ ਦਿਨ ਜ਼ਿਆਦਾ ਬਹੁਤ ਦਿਨ ਨਹੀਂ ਬਣ ਜਾਂਦੇ ਹੈਗੇ? ਮੈਂ ਜਾਮਣਾ ਖਾਣ ਲੱਗ ਗਿਆ। ਮੈਂ ਕਿਹਾ ਗਰਮੀਆਂ 'ਚ ਕੋਈ ਚੌਥੇ ਉਹ ਪੰਜਵੇਂ? ਜਦੋਂ ਜ਼ਿਆਦਾ ਗਰਮੀ ਹੋਵੇ ਨਾ ਉਦੋਂ ਹਫਤੇ 2 ਪਾਣੀ ਮਿਲਾਣੇ ਪੈਂਦੇ ਅੱਛਾ, ਨੇ। ਤੇ ਜੇ ਸਰਦੀ ਹੋਵੇ ਤੇ 15 ਦਿਨਾਂ ਬਾਅਦ ਮਿਲਾਣਾ ਪੈਂਦਾ। ਅੱਛਾ ਤੇ ਇਹਦੀ ਤੁੜਾਈ ਜਿਹੜੀ ਆ ਲੇਬਰ ਕਰਦੀ, ਉਹਨੂੰ ਕਿੰਨੇ ਪੈਸੇ ਦਿੰਨੇ ਆ? 15 ਰੁਪਏ ਕਿਲੋ ਦੇ। ਅੱਛਾ ਤੇ ਬਾਕੀ ਤੁਹਾਡੀ ਆੜਤ ਵੀ ਆ? ਨਹੀਂ ਮੇਰੀ ਆੜਤ ਅੱਛਾ ਤੁਹਾਡੀ ਆੜਤ ਨਹੀਂ ਆ। ਅਤੇ ਆੜਤ ਵਾਲੇ ਪੈਸੇ ਰੋਜ਼ਾਨਾ ਦਿੰਦੇ ਆ ਕਿ ਕੁਝ ਦਿਨ ਠਹਿਰ ਕੇ ਦਿੰਦੇ ਆ? ਉਹ ਜ਼ਿਮੀਂਦਾਰਾਂ ਨੂੰ ਕਦੀ 8 ਦਿਨ ਬਾਅਦ, ਕੋਈ ਰੋਜ਼ ਵਾਲੇ ਵੀ ਨੇ, ਜਿਸ ਤਰ੍ਹਾਂ ਜ਼ਿਮੀਂਦਾਰ ਕੇ। ਅੱਛਾ ਅੱਛਾ। ਹਾਂਜੀ ਤੇ ਇੱਕ ਕਿੱਲੇ ਤੋਂ ਤੁਹਾਡਾ ਕਿੰਨਾ ਕੁ ਗੁਲਾਬ ਲੈਂਦਾ ਵਾ ਇੱਕ ਦਿਨ ਤਕਰੀਬਨ ਦੀ? ਸਾਲਾਨਾ ਐਵਰੇਜ 25-35 ਕਿਲੋ ਦੀ ਹੈ। 35 ਕਿਲੋ ਡੇਲੀ ਦੀ। ਹਾਂਜੀ ਤੇ ਜਿਨ੍ਹਾਂ ਦਿਨਾਂ 'ਚ ਜ਼ਿਆਦਾ ਲੈਂਦਾ ਵਾ ਕਿੰਨਾ ਲੈਂਦਾ ਵਾ? ਉਹ ਤਾਂ 200 ਕਿਲੋ ਵੀ ਆਤੀ ਜਾਂਦਾ ਬਹਾਰ ਦੇ ਵਿੱਚ। ਅੱਛਾ ਬਹਾਰ 'ਚ 200 ਕਿਲੋ ਵੀ। ਇਹਨਾਂ ਦਿਨਾਂ 'ਚ ਕਿੰਨਾ ਕੁ ਲੈ ਰਿਹਾ ਵਾ? ਤਕਰੀਬਨ 35 ਕਿਲੋ ਕਿਲਾ ਦਾ। 35 ਕਿਲੋ। ਤੇ ਸਭ ਤੋਂ ਥੋੜਾ ਕਿਹੜੇ ਦਿਨਾਂ 'ਚ ਲੈਂਦਾ ਵਾ? ਜਦੋਂ ਜ਼ਿਆਦਾ ਗਰਮੀ ਪਏ ਜਾਂ ਜ਼ਿਆਦਾ ਸਰਦੀ ਪਏ। ਸਰਦੀ ਪਵੇ। ਅੱਜ ਕੱਲ ਰੇਟ ਕੀ ਹੈ? 350 ਰੁਪਏ। ਅੱਜ ਕੱਲ 350। ਤੇ ਜ਼ਿਆਦਾ ਪਿਛਲੇ ਸਾਲ ਕਿਹੜਾ ਰੇਟ ਲਿਆ? 600 ਤੱਕ ਗਿਆ। ਉਸ ਤੋਂ ਪਿਛਲੇ ਸਾਲ 1100 ਤੱਕ ਵੀ ਗਿਆ ਸੀ। ਅੱਛਾ ਮੀਆਂ ਸੁਹੇਲ ਯਾਰ, ਮੈਂ ਅੱਗੇ ਵੀ ਇੱਥੇ ਕੋਈ 2-1 ਜ਼ਿਮੀਂਦਾਰ ਨਾਲ ਗੱਲ ਕੀਤੀ ਹੈ ਆ ਗੁਲਾਬ ਦੇ ਬਾਰੇ। ਹਾਂ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਮਾਈ ਬੜੀ ਆ। ਹਾਂਜੀ ਬਿਲਕੁਲ ਠੀਕ ਹੈ। ਉਹਨੇ ਸਹੀ ਗੱਲ ਕੀਤੀ ਆ ਸਹੀ ਗੱਲ ਕੀਤੀ। ਵੀ ਇਹਦੇ ਚ ਜ਼ਿਮੀਂਦਾਰ ਅਗਰ ਇਸ ਪਾਸੇ ਆਵੇ ਤਾਂ ਬੜੇ ਪੈਸੇ ਆ ਇਹਦੇ ਵਿੱਚ। ਬੜੇ ਪਾਸੇ। ਤਕਰੀਬਨ 1 ਸਾਲ ਦਾ ਜਿਹੜਾ ਆ ਤੁਸੀਂ ਆ ਠੇਕਾ ਕੱਢ ਕੇ ਖਰਚੇ ਕੱਢ ਕੇ ਹਿਸਾਬ ਕੀਤਾ ਹੋਣਾ, ਕਿੰਨੇ ਪੈਸੇ ਬਚਾ ਲੈਂਦੇ? ਮਸਲਾ ਠੀਕ ਰਹਿ ਜਾਂਦਾ। ਬਾਕੀ ਫਸਲਾਂ ਨਾਲੋਂ ਤਕਰੀਬਨ ਠੀਕ, ਬਹੁਤ ਜ਼ਿਆਦਾ ਠੀਕ ਰਹਿ ਜਾਂਦਾ। ਆ ਜਿਹੜੇ ਬੰਦੇ ਕਣਕ ਕੱਢਦੇ ਆ ਜਾਂ ਹਰ ਚੀਜ਼ ਨਾਲੋਂ ਠੀਕ ਹੈ। ਇਹ ਕੀ ਪੈਗਾਮ ਦੋਗੇ? ਇੱਧਰ ਮੂੰਹ ਕਰਕੇ ਕੈਮਰੇ ਲਈ ਦੱਸੋ। ਜਿਹੜੇ ਲੋਕ ਕਣਕਾਂ ਦੇ ਹੁਣ ਦੇਖੋ ਉਹਦਾ ਰੇਟ ਘੱਟ ਸੀ, ਜ਼ਿਮੀਂਦਾਰ ਬੜਾ ਪਰੇਸ਼ਾਨ ਹੋਇਆ, ਤੁਸੀਂ ਉਹਨਾਂ ਵਾਸਤੇ ਕੀ ਪੈਗਾਮ ਦੇਣਾ ਚਾਹੁੰਦੇ? ਮੈਂ ਤਾਂ ਕਹਿੰਦਾ ਹਰ ਬੰਦਾ ਲਾ ਲਵੇ। ਬਿਹਤਰੀਨ ਕੰਮ ਹੈ। ਅੱਛਾ ਬਹੁਤ ਬਿਹਤਰੀਨ ਕੰਮ ਹੈ। ਜਿਹੜਾ ਹੁੰਦਾ ਨਾ ਵਾਵਾ ਵਾਲੀ ਗੱਲ, ਉਹ ਵਾਵਾ ਵਾਲਾ ਤਾਂ ਜਿਹੜਾ ਵਾ ਨਾ ਉਹਦੇ ਤੋਂ ਪਤਾ ਨਹੀਂ ਲੱਗਦਾ ਹੈ ਕਿ ਵਾਵਾ ਕਿੰਨਾ ਬਾਬਾ ਜੀ ਲਾ ਲਓ ਹਿਸਾਬ ਹੁਣ ਤੁਸੀਂ ਕਿ ਮਾਸ਼ਾਅੱਲਾ ਹੁਣ 370 350 ਰੁਪਏ ਰੇਟ ਹੈ। ਅੱਜ ਵੀ 200 ਕਿਲੋ ਮਾਲ ਹੈ 70000 ਰੁਪਏ। ਜ਼ਿਮੀਂਦਾਰ ਨਾ ਤੁਸੀਂ ਕੈਲਕੂਲੇਸ਼ਨ ਤਾਂ ਕਰਦੇ ਹੀ ਆ। ਹਾਂਜੀ ਇਹ ਦੱਸੋ ਕਿ ਸਾਲ ਦੇ ਖਰਚੇ ਕੱਢ ਕੇ ਕਿੰਨੇ ਕੁ ਲੱਖ ਰੁਪਏ ਦੀ ਫਸਲ ਹੈ? 10-15 ਨੋਟ ਬਚ ਜਾਂਦੇ ਕਿੱਲੇ ਦੇ। 10-15 10-15 ਲੱਖ। ਹਾਂਜੀ ਯਕੀਨ ਕਰੋ ਬੜੀ ਖੁਸ਼ੀ ਆ। ਔਰ ਇੱਥੇ ਆ ਕੇ ਪਹਿਲੇ ਵੀ ਮੈਂ ਕਿਹਾ ਵੀ ਬੜੀ ਹੈਰਾਨੀ ਜੀ ਵਾਲੀ ਗੱਲ ਆ। ਰੂਹ ਰਾਜ਼ੀ ਹੋ ਗਿਆ ਵੀ ਅਗਰ ਸਾਡਾ ਜ਼ਿਮੀਂਦਾਰ ਇੰਜ ਖੁਸ਼ਹਾਲ ਹੋਵੇ। ਤੇ ਇਹੀ ਮੈਂ ਤਾਂ ਕਹੂੰਗਾ ਕਿ ਜ਼ਿਮੀਂਦਾਰ ਭਰਾਵਾਂ ਨੂੰ, ਜਿੰਨੇ ਵੀ ਦੋਸਤ ਵੀਰ ਨਵੇਂ ਜ਼ਿਮੀਂਦਾਰ ਦੇ ਪਾਸੇ ਆਉਂਦੇ ਨਾ, ਤੇ ਉਹ ਇਸ ਪਾਸੇ ਆਣ ਗੁਲਾਬ ਵੱਲ। ਤੁਸੀਂ ਤਾਂ ਪਹਿਲਾਂ ਵੀ ਕਰਦੇ ਰਹੇ ਬਾਈ ਜੀ। ਅੱਛਾ ਇੱਕ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਆ ਨਾ, ਹੁਣ ਇੱਕ ਕਿੱਲੇ ਨੂੰ ਕਿੰਨੀ ਲੇਬਰ ਤੋੜਦੀ ਆ? 4 ਬੰਦੇ ਜਾਂ 5 ਬੰਦੇ। ਲਓ ਜੀ 4 ਤੋਂ 5 ਬੰਦਿਆਂ ਨੂੰ ਰੋਜ਼ਾਨਾ ਦਾ ਰੋਜ਼ਗਾਰ ਹੈ। ਤੇ ਇੱਕ ਬੰਦਾ ਕਿੰਨਾ ਕਿ ਗੁਲਾਬ ਜਿਹੜਾ ਵਾ ਨਾ ਤੋੜਦਾ ਵਾ? 40 ਕਿਲੋ ਟੋਟੇ ਵਿੱਚ 10 ਕਿਲੋ ਡੇਲੀ ਦਾ ਤੋੜ ਜਾਂਦੇ। ਹਾਂ ਲਓ ਜੀ 600-700 ਰੁਪਏ ਦੀ ਨਾ ਉਹਨਾਂ ਦੀ ਦਿਹਾੜੀ ਜਿਹੜੀ ਆ ਨਾ 2 ਘੰਟਿਆਂ 'ਚ
ਪੈ ਜਾਂਦੀ ਆ। ਅਰੇ ਸਵੇਰੇ ਸਵੇਰੇ ਅਗਰ ਕੋਈ ਮਜ਼ਦੂਰ ਬੰਦਾ 600-700 ਰੁਪਈਆ ਘਰ ਲੈ ਕੇ ਚਲਾ ਜਾਏ, ਇਸ ਤੋਂ ਚੰਗੀ ਗੱਲ ਮੇਰੇ ਖਿਆਲ 'ਚ ਕੋਈ ਨਹੀਂ ਹੈ। ਅਲਹਮਦੁਲਿਲਾ ਜੀ, ਡਾਕਟਰ ਸਾਨੂੰ ਆਂਦੇ ਨੇ ਕਿ ਜਦੋਂ ਸ਼ੂਗਰ ਦਾ ਮਰੀਜ਼ ਹੋਵੇ ਜੀ, ਤਰੇਲ ਜਿੱਥੇ ਕੋਈ ਹਾਂ ਸ਼ੂਗਰ ਹਾਂ ਤੇ ਫ੍ਰੀ ਨਾਲੇ ਕਮਾਈ ਕਰਦੇ ਨਾਲੇ ਫ੍ਰੀ ਨਾਲੇ ਇਹਨਾਂ ਨੂੰ ਸ਼ੂਗਰ ਨਹੀਂ ਸ਼ੂਗਰ ਹੋਣੇ ਦੇ ਕੋਈ ਚਾਂਸ ਨਹੀਂ ਹੈ। ਹਾਂ ਬਿਲਕੁਲ, ਜਿਸ ਬੰਦੇ ਨੇ 5 ਮਰਬੇ ਸਫ਼ਰ ਕਰਨਾ ਹੈ ਫਿਰ ਕੇ ਸ਼ੂਗਰ ਹੁੰਦੀ ਪਰੇਸ਼ਾਨੀਆਂ ਤੋਂ, ਜਦੋਂ ਸਵੇਰੇ ਸਵੇਰੇ ਪੈਸਾ ਕੋਲ ਆ ਗਿਆ ਤੇ ਪਰੇਸ਼ਾਨੀ ਤਾਂ ਮੁੱਕ ਗਈ ਹੈ। ਜਦੋਂ ਪਰੇਸ਼ਾਨੀ ਮੁੱਕ ਗਈ ਤੇ ਫਿਰ ਕਾਦੀ ਸ਼ੂਗਰ ਸੌ ਚੱਕਰ। ਰੋਜ਼ਗਾਰ ਹੈ ਜੀ, ਗੋਡੀ ਵਾਲੇ ਕਰਦੇ ਆ ਹਾਂ, ਗੋਡੀ ਵਾਲੇ। ਹਰ ਕਿਸਮ ਦੀ ਰੋਜ਼ਗਾਰੀ ਹਾਂ। ਮਜ਼ਦੂਰ। ਦੇਖ 30 ਤੋਂ 40 ਬੰਦੇ ਲੱਗੇ ਨੇ ਇੱਥੇ 6 ਕਿੱਲਿਆਂ 'ਚ, 30 ਤੋਂ 40 ਉਹ ਵੀ ਰੋਜ਼ਗਾਰ ਕਮਾਂਡ ਹੈ। ਇਹ ਦੇਖੋ ਜੀ, ਇਹਨਾਂ ਦਾ 6 ਕਿੱਲਿਆਂ ਦਾ ਫਾਰਮ ਆ ਤੇ 30-35 ਬੰਦਿਆਂ ਨੂੰ ਰੋਜ਼ਗਾਰ ਜਿਹੜਾ ਵਾ ਨਾ, ਫੁੱਲ ਤੋੜਨੇ ਵਾਲਿਆਂ ਨੂੰ ਆ, ਕੋਈ 10-20 ਗੋਡੀ ਵਾਲੇ ਆ ਤੇ ਇਹ ਬਾਕੀ ਫਿਰ ਅੱਗੇ ਆੜਤ, ਉਸ ਤੋਂ ਅੱਗੇ ਇੱਕ ਜਗ੍ਹਾ ਦੂਸਰੀ ਜਗ੍ਹਾ, ਹਰ ਜਗ੍ਹਾ ਤੇ ਹੈ ਇਸ ਦਾ। ਤੇ ਆੜਤ ਕਿੰਨੀ ਦਿੰਨੇ ਆ? ਆੜ ਤੇ 10 ਰੁਪਏ 100 ਪਿੱਛੇ। ਦੇਖੋ ਜੀ, ਮੈਂ ਅੱਗੇ ਗੱਲ ਕੀਤੀ ਸੀ ਕਿ ਪਤਾ ਨਹੀਂ ਮੈਂ ਕੀ ਗੱਲ ਕੀਤੀ ਸੀ, ਇੱਥੇ ਰੌਲਾ ਬੜਾ। ਮੈਂ ਗੱਲ ਅੱਗੇ ਕਰਦਾ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਵੇਰੇ ਸਵੇਰੇ ਡੇਲੀ 15 ਤੋਂ 20 ਲੱਖ ਰੁਪਈਆ ਆ ਜਾਵੇ, ਉਹ ਪਿੰਡ ਕਿੱਦਾਂ ਨਹੀਂ ਤਰੱਕੀ ਕਰੂਗਾ। ਫਿਰ ਉਹ ਸਾਂਝੀ ਰੋਜ਼ੀ ਤੁਹਾਨੂੰ ਦਿਖਾ ਕੇ ਵੀ ਲਿਆਂਦੀ ਆ ਵੀ ਉਹਦੇ 'ਚ ਸਿਰਫ ਗੁਲਾਬ ਦਾ ਮਾਲਕ ਨਹੀਂ, ਹੋਰ ਲੇਬਰਾਂ, ਕੋਈ ਗੋਡੀ ਕਰਨ ਵਾਲਾ, ਕੋਈ ਫੁੱਲ ਤੋੜਨ ਵਾਲਾ, ਇੰਜ ਸਾਂਝੀ ਰੋਜ਼ੀ ਆ ਵੀ ਸਾਰਿਆਂ ਨੂੰ ਰਿਜ਼ਕ ਲੱਭਦਾ। ਫਿਰ ਸਾਡੀਆਂ ਮਾਵਾਂ ਭੈਣਾਂ ਉਹ ਵੀ ਅਸੀਂ ਦੇਖੀਆਂ, ਉਹ ਵੀ ਸਵੇਰੇ ਸਵੇਰੇ ਆਪਣਾ 2 ਘੰਟੇ ਲਾ ਕੇ ਸਾਰੀ ਦਿਹਾੜੀ ਸਿੱਧੀ ਕਰ ਲੈਂਦੀਆਂ। ਅੱਛਾ, ਫਿਰ ਐਸਾ ਇਹ ਕੰਮ ਆ ਵੀ ਕਹਿੰਦੇ ਇੱਕ ਵਾਰੀ ਲਾਓ ਤਾਂ ਸਾਰੀ ਜ਼ਿੰਦਗੀ ਬਹਿ ਕੇ ਖਾਓ। ਵੀ ਇਹ ਗੁਲਾਬ ਦੀ ਐਕਸਪਾਇਰੀ ਡੇਟ ਹੀ ਹੈ ਨਹੀਂ, ਇੱਕ ਵਾਰੀ ਕਲਮ ਲੱਗਣੀ ਉਹ ਤੋਂ ਵੱਢ ਦੇਣਾ, ਫਿਰ ਹੋ ਜਾਣਾ, ਫਿਰ ਵੱਢ ਦੇਣਾ, ਫਿਰ ਹੋ ਜਾਣਾ। ਤੇ ਫਿਰ ਇਹਦਾ ਬਾਲਣ ਕਹਿੰਦੇ ਵੀ ਵਢਾਈ ਦੇ ਵਿੱਚ ਬਾਲਣ ਵੀ ਵਿਕਦਾ। ਐਸੀ ਆਮਦਨ ਵਾਲੀ ਫਸਲ ਆ। ਤੇ ਹੁਣ ਇਹਦੇ 'ਚ ਜਿੱਥੇ ਜਿਹੜੇ ਇੱਥੇ ਜ਼ਿਮੀਂਦਾਰ ਆਏ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ, ਫਿਰ ਤੁਹਾਨੂੰ ਦਿਖਾਉਂਦੇ ਆ ਵੀ ਇੱਥੇ ਬਰਫ਼ ਦੇ ਬਲਾਕ ਕਿਉਂ ਆਏ ਹੋਏ ਆ ਮੰਡੀ ਦੇ ਵਿੱਚ। ਆਪਦੇ ਫੁੱਲ ਨੂੰ ਹੈ ਇੱਥੇ ਭਾਈ ਨਜ਼ਾਰਾ ਹੀ ਵੱਖਰਾ। ਆ ਦੇਖ ਬਰਫ਼ਾਂ ਲੱਗ ਰਹੀਆਂ ਆ ਗੁਲਾਬ ਦੇ ਫੁੱਲਾਂ ਨੂੰ ਤੋਲ ਤੋਲ ਕੇ। ਤੇ ਆ ਦੇਖੋ ਜੀ, ਇਹਨਾਂ ਨੂੰ ਪੁੱਛੋ ਵੀ ਇਹ ਕਿਉਂ ਲੱਗਦੀਆਂ। ਮੇਰੇ ਕਹਿਣ ਸ਼ਾਇਦ ਨਾ ਦੱਸਾਂ। ਸਿਆਣੇ ਕਹਿੰਦੇ ਵੀ ਬੰਦਾ ਕਿਸੇ ਖੁਸ਼ਬੂ ਵਾਲੇ ਬਾਜ਼ਾਰ ਦੇ ਵਿੱਚੋਂ ਗੁਜ਼ਰੇ ਨਾ ਤੇ ਖੁਸ਼ਬੂ ਦੀ ਸ਼ੀਸ਼ੀ ਨਾ ਵੀ ਲਵੇ, ਪਰ ਬੰਦਾ ਉੱਥੇ ਟੱਪਦੇ ਉਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਂਦੀ। ਬਾਜ਼ਾਰ ਖੁਸ਼ਬੂ ਵਾਲੇ 'ਚ ਲੰਘੀਏ। ਮੈਂ ਕਹਿੰਦਾ ਇਸ ਪਿੰਡ ਤੇ ਐਸੀ ਰੱਬ ਦੀ ਰਹਿਮਤ ਆ 438 ਕੀ ਪੜਥਾਂ ਦੇ ਵਿੱਚ ਵੀ ਹਰ ਗਲੀ ਹਰ ਬਾਜ਼ਾਰ 'ਚੋਂ 24 ਘੰਟੇ ਗੁਲਾਬ ਦੀ ਖੁਸ਼ਬੂ ਆਈ ਜਾਂਦੀ। ਕੈਸਾ ਬਖਤਾਂ ਵਾਲਾ ਪਿੰਡ ਆ। ਕਰੋ ਜੀ ਗੱਲ। ਅੱਛਾ, ਅਸੀਂ ਪਹੁੰਚੇ ਆ ਮੰਡੀ ਤੇ ਇੱਥੇ ਹੈ ਬੜੇ ਯੰਗ ਜੇ ਆੜਤੀਏ ਹੈ ਆ, ਇਹਨਾਂ ਕੋਲ ਕੁਝ ਮਾਲੂਮਾਤ ਲੈ। ਇਹ ਬਰਫ਼ ਕਿਉਂ ਲਾਉਂਦੇ ਆ ਜਿਹੜਾ ਵਾ? ਬਰਫ਼ ਲਾਈ ਦੀ ਆ ਫਰੈਸ਼ ਰਵੇ ਸਰ, ਅੱਛਾ, ਫਰੈਸ਼ ਰਵੇ ਤਾਂ ਕਿ ਤਾਜ਼ਾ ਰਵੇ, ਭੁਰੇ ਨਾ ਗੁਲਾਬ ਪੱਤੀ ਨਾ ਹੋਏ। ਤੇ ਤੁਹਾਡੇ ਕੋਲ ਕਿੰਨਾ ਕੁ ਫੁੱਲ ਆਉਂਦਾ ਵਾ ਰੋਜ਼ਾਨਾ? ਗੁਲਾਬ ਰੋਜ਼ਾਨਾ ਆ ਜਾਂਦਾ 40-45 ਮਣ। ਅੱਛਾ, ਤੇ ਫਿਰ ਇਹਦੀ ਐਵਰੇਜ ਵੱਧਦੀ ਘਟਦੀ ਰਹਿੰਦੀ। ਅੱਛਾ, ਫਿਰ ਇੱਥੋਂ ਤੁਹਾਡੇ ਕੋਲ ਵਪਾਰੀ ਲੈ ਕੇ ਜਾਂਦੇ ਆ? ਅਸੀਂ ਆਪ ਖੁਦ ਸਪਲਾਈ ਕਰਨਾ। ਅੱਛਾ, ਕਿ ਤੁਸੀਂ ਆੜਤੀਏ ਵੀ ਆ ਤੇ ਵਪਾਰੀ ਵੀ ਤੁਸੀਂ ਖੁਦ ਹੀ ਆ। ਤੇ ਕਿਹੜੇ ਕਿਹੜੇ ਸ਼ਹਿਰਾਂ 'ਚ ਜਿਹੜਾ ਵਾ ਨਾ ਦਿੰਨੇ ਆ? ਫੈਸਲਾਬਾਦ, ਗੋਇਰਾ, ਟੋਬਾ, ਝੰਗ, ਅੱਛਾ, ਤੇ ਅੱਜ ਇੱਧਰ ਵਾਲਾ ਮਰੀਦ ਵਾਲਾ ਕੀ ਰੇਟ ਪੀਰਮਲ ਚੱਲ ਰਿਹਾ ਵਾ? ਚਲੋ ਲਓ ਜੀ, ਤੁਸੀਂ ਖੀਰੇ ਦੀ, ਗੋਭੀ ਦੀ, ਮਿਰਚਾਂ ਦੀ, ਮਕਈ ਦੀ, ਚੌਲਾਂ ਦੀ, ਕਣਕ ਦੀ, ਹਰ ਸ਼ੈ ਦੀ ਬੋਲੀ ਵੇਖੀ। ਅੱਜ ਪਹਿਲੀ ਵਾਰੀ ਤੁਹਾਨੂੰ ਗੁਲਾਬ ਦੇ ਫੁੱਲਾਂ ਦੀ ਬੋਲੀ ਵਿਖਾ ਰਹੇ ਹਾਂ। ਤੇ ਬੋਲੀ ਜਿਵੇਂ 5-10 ਮਿੰਟ ਰਹਿ ਗਏ, ਹੁਣ ਬੋਲੀ ਹੋਣ ਲੱਗੀ ਹੈ। ਤੇ ਆਓ ਵੇਖੋ ਰਸ਼ਕੇ ਦੇ ਉੱਤੇ ਬੰਦਾ ਬਰਫ਼ ਲੈ ਕੇ ਆਇਆ। ਮੈਨੂੰ ਬਹੁਤ ਹੀ ਖੁਸ਼ੀ ਨਾ ਇਸ ਗੱਲ ਦੀ ਹੋਈ ਹੈ ਫੈਸਲ ਸਾਹਿਬ ਕਿ ਇੱਥੇ ਨਾ ਇਹ ਸਾਂਝੀ ਰੋਜ਼ੀ ਆ, ਜ਼ਿਮੀਂਦਾਰਾਂ ਹੁੰਦੀ ਸਾਂਝੀ ਰੋਜ਼ੀ ਆ। ਵੀ ਕਿਤੇ ਅਸੀਂ ਲੇਬਰ ਦੇਖੀ ਆ ਫੁੱਲ ਤੋੜਦੀ, ਉਹ 'ਚ ਸਾਡੀਆਂ ਬੀਬੀਆਂ ਭੈਣਾਂ, ਸਾਡੀਆਂ ਮਾਵਾਂ ਭੈਣਾਂ ਫੁੱਲ ਤੋੜ ਰਹੀਆਂ ਸੀਗੀਆਂ, ਉਹਨਾਂ ਦਾ ਰੋਜ਼ਗਾਰ ਚੱਲਿਆ, ਚੁੱਲ੍ਹਾ ਚੱਲਿਆ। ਤੇ ਇੱਥੇ ਆ ਜਾਓ ਜੀ ਮੇਰੇ ਲਾਗੇ ਇੱਥੇ। ਅੱਛਾ, ਫਿਰ ਦੇਖਿਆ ਕੋਈ ਮੁੰਡੇ ਜਵਾਨ ਗੋਡੀ ਕਰ ਰਹੇ, ਲਵੇ ਮੁੰਡੇ, ਉਹਨਾਂ ਦਾ ਰੋਜ਼ਗਾਰ। ਅੱਛਾ, ਸਭ ਤੋਂ ਵੱਡੀ ਗੱਲ ਪੂਰੇ ਪਿੰਡ 'ਚ ਨਸ਼ਾ ਕੋਈ ਨਹੀਂ। ਨਸ਼ਾ ਗੁਲਾਬ ਦਾ? ਹਾਂਜੀ, ਸਿਰਫ ਕੰਮ ਦਾ ਨਸ਼ਾ। ਕੰਮ ਦਾ ਨਸ਼ਾ। ਨਾ ਕੋਈ ਸਿਗਰਟ ਵੀ ਨਹੀਂ ਸਾਦਾ ਪੀਂਦਾ ਜੀ ਮੁੰਡਾ। ਅੱਛਾ, ਸਾਦਾ ਸਿਗਰਟ ਵੀ ਨਹੀਂ ਹੈ। ਇਹ ਗੁਲਾਬ ਅੱਗ ਫੜ ਜਾਂਦਾ? ਇਹ ਬਿਲਕੁਲ ਅੱਗ ਆਹ ਮੈਂ ਕਿਹਾ ਵੀ ਇਹ ਪੈਟਰੋਲ ਪੰਪ ਆ ਕਿ ਪਿੰਡ ਆ ਵੀ ਇੱਥੇ ਸਿਗਰਟ ਹੀ ਕੋਈ ਨਹੀਂ ਪੀਂਦਾ। ਬੜੀ ਗੱਲ ਆ ਜੀ। ਅੱਛਾ, ਫਿਰ ਇੱਥੇ ਪਿਕਅਪਾਂ ਰੱਖੀਆਂ ਹੋਈਆਂ ਬੰਦਿਆਂ ਨੇ, ਉਹਨਾਂ ਦਾ ਰੋਜ਼ਗਾਰ ਵੱਖਰਿਆ। ਰਸ਼ਕੇ ਆ ਹਰ ਬੰਦੇ ਕੋਲ ਇੱਥੇ, ਉਹ ਰੋਜ਼ਗਾਰ ਵੱਖਰਿਆ। ਬਰਫ਼ ਵਾਲੇ ਦਾ ਕੰਮ ਚੱਲਦਾ, ਉਹ ਵੱਖਰਿਆ। ਬੜੀ ਯਾਰ ਖੁਸ਼ੀ ਹੋਈ ਦੇਖ ਕੇ ਇਸ ਪਿੰਡ ਦੇ ਵਿੱਚ ਨਾ। ਹਾਂ, ਖੁਸ਼ਹਾਲ। ਹਾਂ, ਸਵੇਰੇ ਸਵੇਰੇ ਮੈਂ ਤੁਹਾਨੂੰ ਦੱਸਿਆ ਨਹੀਂ, ਜਿਸ ਪਿੰਡ ਦੇ ਵਿੱਚ 15-20 ਲੱਖ ਰੁਪਈਆ ਰੋਜ਼ ਆ ਜਾਣਾ, ਉਸ ਪਿੰਡ ਨੇ ਤਰੱਕੀ ਕਿੱਦਾਂ ਨਹੀਂ ਕਰਨੀ, ਉਸ ਪਿੰਡ ਨੂੰ ਸੂਝ-ਬੂਝ ਕਿੱਦਾਂ ਨਹੀਂ ਆਣੀ। ਫਿਰ ਇੱਥੇ ਦੇਖਿਆ ਵੀ ਇੱਥੇ ਚਰਚ ਵੀ ਬਣਿਆ, ਮਸੀਤ ਵੀ ਬਣੀ ਆ। ਪਿੰਡ ਦਾ ਸਲੂਕ ਬੜਾ, ਇੱਕ ਦੂਜੇ ਦੀ ਇੱਜ਼ਤ ਕਰਦੇ, ਪਿਆਰ ਮੁਹੱਬਤ ਨਾਲ ਰਹਿੰਦੇ ਆ। ਸਾਰੇ ਗੁਲਾਬ ਦੇ ਜ਼ਿਮੀਂਦਾਰ ਆ। ਸਾਰਾ ਪਿੰਡ ਇੰਜ ਖੁਸ਼ਬੂਆਂ ਫੈਲੀਆਂ ਹੋਈਆਂ, ਜਿੱਦਾਂ ਪਿੰਡ 'ਚੋਂ ਖੁਸ਼ਬੂਆਂ ਆਉਂਦੀਆਂ ਇਦਾਂ ਹੀ ਬੰਦਿਆਂ 'ਚੋਂ ਖੁਸ਼ਬੂ ਆਉਂਦੀ।
ਤੇ ਬੜੀ ਸਾਨੂੰ ਖੁਸ਼ੀ ਹੋਈ ਮਿਲ ਕੇ ਨਾ ਬੰਦਿਆਂ ਨਾਲ। ਹੁਣ ਤੁਹਾਨੂੰ ਦਿਖਾਉਣ ਲੱਗੇ ਹਾਂ ਅਸੀਂ ਪਹਿਲੀ ਵਾਰੀ ਗੁਲਾਬ ਦੀ ਬੋਲੀ। ਕਰੋ ਹੁਣ ਬੋਲੀ, ਕਰਦੇ ਕਿਉਂ ਨਹੀਂ? ਮਾਲ ਥੋੜਾ ਮਾਲ ਆ ਜਾਂਦਾ 10 ਮਿੰਟਾਂ ਤੱਕ ਤੁਹਾਨੂੰ ਅਸੀਂ ਬੋਲੀ ਦੇ। ਕਰਾ ਲਓ ਨਾ ਉਹਨਾਂ ਨੇ। ਨਹੀਂ ਕੋਈ ਨਹੀਂ ਨਾ ਤੁਸੀਂ ਆਪਣੇ ਹਿਸਾਬ ਨਾਲ ਜੀ, ਮੈਂ ਤੁਹਾਨੂੰ ਕਿਹਾ ਆਪਣੇ ਹਿਸਾਬ ਨਾਲ ਬਟਨ ਦੱਬ ਲਾ। ਆ ਬੰਦਾ ਜੀ ਜਿਹਦੇ ਪਿਓ ਨੇ ਗੁਲਾਬ ਆਜ਼ਾਦ ਕਰਿਆ ਸੀ, ਲਾਇਆ ਸੀ ਕਰਾਓ ਜੀ, ਗੱਲ ਕਰੋ। ਅੱਛਾ ਜੀ, ਅਸੀਂ ਹੁਣ ਨਾ ਪਹੁੰਚ ਗਏ ਇੱਕ ਐਸੇ ਜ਼ਿਮੀਂਦਾਰ ਕੋਲ ਕਿ ਜਿਨ੍ਹਾਂ ਦੇ ਬਜ਼ੁਰਗਾਂ ਨੇ ਨਾ ਸਭ ਤੋਂ ਪਹਿਲੇ ਇਸ ਪਿੰਡ 'ਚ ਗੁਲਾਬ ਕਾਸ਼ ਕੀਤਾ। ਅੱਛਾ, ਕੀ ਨਾਮ ਆ ਆਪਣਾ ਜੀ? ਮੀਆਂ ਸ਼ਫਕਤ ਅਲੀ। ਅੱਛਾ, ਮੀਆਂ ਸ਼ਫਕਤ। ਅੱਛਾ ਜੀ, ਤੁਹਾਡੇ ਵੱਲ ਸਾਹਿਬ ਨੇ ਇੱਥੇ ਲਾਇਆ ਗੁਲਾਬ ਪਹਿਲੇ ਕਿ ਇੱਕ ਚਾਚੇ ਨੇ ਕਿਸੇ ਨੇ? ਸਭ ਤੋਂ ਪਹਿਲੇ ਸਾਡੇ ਵਾਲ ਰਹੇ ਕੀ ਨਾਮ ਸੀ ਉਹਨਾਂ ਦਾ? ਨਸੀਰ ਅਹਿਮਦ। ਨਸੀਰ ਅਹਿਮਦ, ਮਾਸਟਰ ਨਸੀਰ ਅਹਿਮਦ। ਉਹਨਾਂ ਨੇ ਕਿੰਨੇ ਸਾਲ ਪਹਿਲੇ ਇੱਥੇ ਗੁਲਾਬ ਸ਼ੁਰੂ ਕੀਤਾ? ਅੱਜ ਤੋਂ 30 ਸਾਲ ਪਹਿਲੇ। ਅੱਛਾ, ਅੱਜ ਤੋਂ 30 ਸਾਲ ਪਹਿਲੇ। ਉਹ ਉਦੋਂ ਗੁਲਾਬ ਕਿੱਥੇ ਵੇਚਦੇ ਸੀ? ਉਦੋਂ ਫੈਸਲਾਬਾਦ ਖੜਦੇ ਹਾਂ। ਅੱਛਾ। ਇੰਨੀ ਨਹੀਂ ਸੀ ਹੈਗੀ ਇਹਦੀ ਅੱਛਾ। ਲਾਗਤ। ਇੰਨਾ ਨਾ ਨਹੀਂ ਵਿਕਦਾ। ਮਨ ਦੋ ਮਨ ਹੀ ਤਕਰੀਬਨ ਸਾਰੇ ਸ਼ਹਿਰ 'ਚ ਵਿਕਦਾ। ਅੱਛਾ, ਉਦੋਂ ਤੁਹਾਡੇ ਕੋਲ ਕਿੰਨਾ ਕਿੱਲਾ 2 ਕਿੱਲੇ ਗੁਲਾਬ ਸੀ? ਗੁਲਾਬ ਪਹਿਲੇ 1 ਕਿੱਲਾ ਲਾਇਆ, ਫਿਰ ਦੂਸਰੇ ਸਾਲ 2 ਕਿੱਲੇ ਬਣ ਗਏ, ਅੱਛਾ। ਫਿਰ ਆਸਤਾ ਸੀ। ਤੇ ਇਹ ਬਹੁਤੇ ਲੋਕੀ ਕਦੋਂ ਇਸ ਕੰਮ 'ਚ ਆਏ? ਵੇਖੋ 18 ਸਾਲ ਪਹਿਲੋਂ। ਹੈ 18 ਸਾਲ ਪਹਿਲੇ ਫਿਰ ਇੱਕ ਧਿਰ ਨੇ ਲਾਇਆ। ਅੱਛਾ, ਇੱਕ ਹੋਰ ਦੂਸਰੇ 10 ਸਾਲ ਬਾਅਦ ਸ਼ੁਰੂ ਹੋਇਆ। ਦੂਸਰਾ ਘਰ ਆਇਆ। 10 ਸਾਲ ਲੱਗ ਗਏ ਉਹਨੂੰ। ਹਾਂ, ਫਿਰ ਵੇਖੋ ਹੁੰਦਾ ਗਿਆ ਫਿਰ ਜ਼ਿਆਦਾ। ਤੇ ਹੁਣ ਤੁਹਾਡੇ ਕੋਲ ਕਿੰਨਾ ਗੁਲਾਬ ਆ? ਹੁਣ ਸਾਡੇ ਕੋਲ 10 ਕਿੱਲੇ। ਮਾਸ਼ਾਅੱਲਾ। ਤੇ ਆ ਬਜ਼ੁਰਗਾਂ ਨਾਲ ਕੀ ਨਾਮ ਹੈ ਜੀ ਬਜ਼ੁਰਗੋ? ਹਾਜੀ ਇਬਰਾਹਿਮ ਜੀ। ਹਾਜੀ ਇਬਰਾਹਿਮ। ਤੁਹਾਡਾ ਵੀ ਗੁਲਾਬ ਲਾਇਆ ਹੈ? ਹਾਂਜੀ। ਕਿੰਨਾ ਲਾਇਆ ਹੈ ਗੁਲਾਬ? ਮੇਰੇ ਕੋਲ ਜੀ 2.5 ਕਿੱਲੇ। 2.5 ਕਿੱਲੇ। ਕਿੰਨਾ ਅਰਸਾ ਹੋ ਗਿਆ ਲਾਇਆ? ਸਾਨੂੰ ਤਕਰੀਬਨ 10 ਸਾਲ ਹੋ ਗਏ। 10 ਸਾਲ ਤੋਂ ਲਾ ਰਹੇ ਆ। ਤੇ ਆਪਣੀ ਜ਼ਮੀਨ 'ਚ ਲਾ ਰਹੇ ਆ? ਆਪਣੀ। ਕਿੰਨਾ ਰਕਬਾ ਵਾ ਆਪਣਾ ਟੋਟਲ? ਆਕਰਾਂ ਮਤਲਬ 2 ਕਿੱਲੇ ਲਾਏ। ਯਾਨੀ ਕਿ ਜਿੰਨਾ ਹੈ ਗੁਲਾਬ ਹੀ ਸਾਰਾ ਗੁਲਾਬ ਹੀ ਲਾਇਆ। ਲਓ ਜੀ, ਦੇਖ ਲਓ 100% ਗੁਲਾਬ ਹੀ ਜੀ। ਅਗਰ ਕਿਸੇ ਕੋਲ 2 ਕਿੱਲੇ ਤੇ ਅੱਜ ਕੱਲ ਕਿੰਨਾ ਗੁਲਾਬ ਲੈ ਰਿਹਾ ਵਾ? ਅੱਜ ਕੱਲ 130 40 ਕਿਲੋ ਲੈਂਦਾ ਪਿਆ। ਅੱਛਾ, ਯਾਨੀ ਕਿ 60 ਕਿਲੋ ਜਿਹੜਾ ਵਾ ਰੋਜ਼ਾਨਾ ਦਾ ਤੁਹਾਡਾ ਜ਼ਿਆਦਾ ਲੈਂਦਾ। ਹਾਂਜੀ, 100 ਤੋਂ ਟੱਪਦਾ ਹੈ ਜੀ। 100 ਕਿਲੋ ਤੋਂ ਟੱਪਦਾ ਰੋਜ਼ਾਨਾ। ਅੱਛਾ, 100 ਕਿਲੋ ਤੋਂ ਜਿਹੜਾ ਵਾ ਨਾ ਟੱਪਦਾ ਵਾ ਗੁਲਾਬ। ਹਾਂਜੀ। ਤੇ ਇਹ ਬੜੇ ਅੱਛੇ ਜ਼ਿਮੀਂਦਾਰ ਆ ਜਿਨ੍ਹਾਂ ਦਾ ਇਹਨਾਂ ਦਿਨਾਂ 'ਚ ਵੀ ਜਿਹੜਾ ਨਾ 1.5 ਮਣ ਤੋਂ ਜ਼ਿਆਦਾ ਗੁਲਾਬ ਜਿਹੜਾ। ਲੋ ਜੀ, ਫੈਸਲ ਸਾਹਿਬ ਜਿਹੜਾ ਹੈ ਨਾ, ਇਹ ਅਸਲ 'ਚ ਜਿਹੜਾ ਹੀ ਫੁੱਲਾਂ ਵਾਲਾ ਸਭ ਤੋਂ ਜ਼ਿਆਦਾ ਕਾਰੋਬਾਰ ਜਿੱਥੇ ਹੁੰਦਾ ਨਾ ਪੱਤੋਕੀ ਦਾ, ਉੱਥੋਂ ਹੈ ਆ। ਉੱਥੇ ਕੱਟ ਗੁਲਾਬ ਦਾ, ਗਲੈਡੀਓਲਸ ਦਾ, ਟਿਊਬਰੋਜ਼ ਦਾ ਤੇ ਗਰੂਜਨ ਦਾ ਸਾਰਾ ਕੰਮ ਹੁੰਦਾ। ਤੇ ਇੱਥੇ ਜ਼ਿਆਦਾਤਰ ਗਰੂਜਨ ਦਾ ਕੰਮ ਆ ਤੇ ਇਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ। ਤੇ ਅੱਛਾ, ਜ਼ਿਮੀਂਦਾਰਾਂ ਨੂੰ ਕੋਈ ਐਡਵਾਂਸ ਵਗੈਰਾ ਵੀ ਤੁਸੀਂ ਦਿੰਦੇ ਆ ਕਿ? ਹਾਂਜੀ, ਜ਼ਿਮੀਂਦਾਰ ਐਡਵਾਂਸ ਵਗੈਰਾ। ਅੱਛਾ, ਤੇ ਪੌਦੇ ਵਗੈਰਾ ਜਿਹੜੇ ਆ ਉਹ ਵੀ ਤੁਸੀਂ ਲਿਆ ਕੇ ਪ੍ਰੋਵਾਈਡ ਕਰਦੇ ਆ? ਹਾਂਜੀ, ਪੌਦੇ ਉੱਥੋਂ ਪੱਤੋਕੀ ਤੋਂ ਲਿਆ ਕੇ। ਅੱਛਾ, ਪੌਦਿਆਂ ਦਾ ਕੀ ਰੇਟ ਪਿਛਲੇ ਸਾਲ ਜਿਹੜਾ ਵਾ ਨਾ ਚੱਲਦਾ ਰਿਹਾ? 9-10 ਰੁਪਏ ਪੌਦੇ ਦਾ। ਅੱਛਾ, ਤੁਹਾਡੇ ਕੋਲ ਕਿੰਨਾ ਗੁਲਾਬ ਰੋਜ਼ਾਨਾ ਦਾ ਆ ਜਾਂਦਾ ਵਾ? ਗੁਲਾਬ ਮਾਸ਼ਾਅੱਲਾ ਬਹੁਤ ਜ਼ਿਆਦਾ ਆ ਰਿਹਾ। ਜਦੋਂ ਮੈਂ ਆਇਆ ਹਾਂ, 6-7 ਸਾਲ ਪਹਿਲੇ, ਉਦੋਂ ਬਿਲਕੁਲ ਥੋੜਾ ਗੁਲਾਬ ਸੀ। ਹੁਣ ਤਾਂ ਮਾਸ਼ਾਅੱਲਾ 10-15 ਪਿੰਡਾਂ 'ਚ ਗੁਲਾਬ ਹੀ ਗੁਲਾਬ ਲਵਾ ਦਿੱਤੇ। ਪਿੰਡ ਦਾ ਜੀ, ਇਹ ਪਿੰਡ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆਬਾਦ ਆ ਜੀ। ਬਾਕੀ ਬੰਦੇ ਕਿੱਥੋਂ ਲਾਹੌਰ ਤੋਂ ਉੱਠ ਕੇ ਆਏ? ਕਿਹੜੇ? ਨਵੇਂ ਲਾਹੌਰ ਮੁਰਲ ਮਾੜੀਆਂ ਕੁਝ ਪੜਤਾਂ ਪਿਛਲੇ ਪੜਤਾਂ ਦੇ ਬੰਦੇ ਨੇ। ਅੱਛਾ, ਕੋਈ ਨਵੇਂ ਲਾਹੌਰ ਤੋਂ ਉੱਠ ਕੇ ਆਏ ਜੀ। ਬਾਕੀ ਇਹ ਆਬਾਦ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ। ਕੋਈ ਮਹਾਜਰ ਵੀ ਹੈ ਜਿਹੜੇ ਇੰਡੀਆ 'ਚ? ਹਾਂਜੀ, ਮਹਾਜਰ ਵੀ ਹੈ। ਅੱਛਾ, ਮਹਾਜਰਾਂ ਦੇ ਘਰ ਵੀ ਹੈ ਜਿਹੜੇ ਇੰਡੀਆ 'ਚ ਉੱਠ ਕੇ ਆਏ। ਕੋਈ ਇਹ ਪਤਾ ਵੀ ਕਿਹੜੇ ਜ਼ਿਲ੍ਹੇ ਦੇ ਆਏ ਹੋ? ਕੋਈ ਅੰਮ੍ਰਿਤਸਰ ਦੇ ਜਾਂ ਦਿੱਲੀੋਂ ਕੁਝ ਉੱਠ ਕੇ ਆਏ। ਇਹ ਤਾਂ ਦਿੱਲੀ ਤੋਂ ਸਹੇਲੇ ਨੂੰ ਬੁਲਾਉਂਦੇ ਆ, ਸਹੇਲੇ ਨੂੰ। ਦਿੱਲੀੋਂ ਕਿਵੇਂ ਆ ਗਏ ਯਾਰ ਉੱਠ ਕੇ? ਦਿੱਲੀ ਵੀ ਇੰਡੀਆ ਸੀਗਾ। ਦਿੱਲੀ ਚਲੋ ਜੀ, ਇੱਕ ਅੱਧਾ ਪਾ ਲਓ, ਬੰਦਾ ਦਿੱਲੀੋਂ ਆ ਗਿਆ ਹੋਊਗਾ। ਕੰਮ ਕਰਦਾ ਯਾਰ ਦਿੱਲੀ। ਲਓ ਜੀ, ਤੁਹਾਡੇ ਮੂੰਹ ਨੂੰ ਆ ਦਿੱਲੀੋਂ ਬੰਦੇ ਇੱਥੇ ਪਾ ਦੇਣੇ। ਆ ਭਾਈ ਆ ਪਰਸੋਂ ਹੀ ਹੈ ਦਿੱਲੀੋਂ। ਅੰਮ੍ਰਿਤਸਰੀਏ ਆ। ਹਾਂਜੀ, ਅੰਮ੍ਰਿਤਸਰ ਦੇ ਜੀ, ਅੰਮ੍ਰਿਤਸਰ। ਇਹ ਪਿੰਡ ਦੇ ਵਿੱਚ ਜੀ ਸਵੇਰ ਹੀ ਰੌਣਕ ਲੱਗ ਜਾਂਦੀ ਆ। ਬੰਦੇ ਸ਼ੁਗਰ ਮੇਲਾ ਵੀ ਕਰਦੇ ਆ, ਨਾਲ ਆਪਣਾ ਕੰਮ ਵੀ ਕਰਦੇ ਆ। ਤੇ ਹੁਣ ਕੀ ਦੇਰ ਆ ਜੀ, ਹੁਣ ਲਾਂਦੇ ਨਹੀਂ ਬੌਲੀ। ਠੀਕ ਹੈ, ਫਿਰ ਬੈਠ ਓ ਬਾਬਾ, ਅੱਗੇ ਗੱਲ ਹੋ ਰਹੀ ਸੀ ਵੀ ਇਸ ਪਿੰਡ 'ਚ ਗੁਲਾਬ ਸਾਰਿਆਂ ਤੋਂ ਪਹਿਲਾਂ ਜਦੋਂ ਮਾਸਟਰ ਨਸੀਰ ਨੇ ਕਦੋਂ ਲਾਇਆ? ਉਹ ਬਾਬੇ ਨੇ ਕਿਹਾ ਵੀ 1977-76 'ਚ ਲੱਗਾ। ਇੱਥੇ ਬੰਦੇ ਕਹਿੰਦੇ ਆ ਜੀ ਉਹ ਬਾਅਦ 'ਚ ਲੱਗਾ। ਹਾਂ ਬਾਬਾ, ਬਾਬਾ ਹੁਣ ਦੱਸ ਵੀ ਫੜ ਕੇ 10 ਗੁਲਾਬ ਉਹ ਮੀਆਂ ਨੂੰ ਪਤਾ ਨਹੀਂ। ਉਹ ਬਾਬੇ ਦੀ ਗੱਲ ਉਹਨਾਂ ਨੇ ਮੰਨੀ ਨਹੀਂ। ਬਾਬਾ ਗੁੱਸਾ ਕਰ ਗਿਆ। ਮੀਆਂ ਨਾਲ ਹੋਈ ਗੱਲ ਤੁਹਾਡੀ? ਮੀਆਂ ਨਾਲ ਉਹ ਗੱਲ ਤੇਰੀ ਇਹਨਾਂ ਨੇ ਨਹੀਂ ਮੰਨੀ, ਗੁੱਸਾ ਮੇਰੇ ਨਾਲ ਕਰੀ ਜਾਂਦਾ।
ਲੋ ਜੀ ਇੱਕ ਹੋਰ ਆੜਤੀ ਮੌਜੂਦ ਹੈ ਤੇ ਇੱਥੇ ਬੋਲੀ ਜਿਹੜੀ ਹੈ ਨਾ ਦੋ ਹੀ ਆੜਤਾਂ ਤੇ ਹੁੰਦੀ ਆ। ਇੱਕ ਸ਼ਹਿਜ਼ਾਦ ਹੈ, ਤਾਂ ਤੁਹਾਡਾ ਕੀ ਨਾਮ ਹੈ? ਕਲੀਮ ਸ਼ਹਿਜ਼ਾਦ। ਕਲੀਮ ਸ਼ਹਿਜ਼ਾਦ ਜੱਜ ਕਹਿੰਦੇ ਨੇ ਕੀ ਜੱਜ। ਅੱਛਾ ਜੀ, ਲੋ ਜੀ ਇਹ ਜੱਜ ਆ, ਯਾਨੀ ਕਿ ਇਹ ਵੈਸੇ ਤਾਂ ਤਲਬੀ ਹੁੰਦੀ ਹੈ ਜੱਜ ਕੋਲ, ਤੇ ਇੱਥੇ ਬੋਲੀ ਹੁੰਦੀ ਹੈ ਤੇ ਇੱਥੇ ਸਾਰੇ ਕੰਮ ਹੀ ਕਰੀ ਸਾਰੇ ਕੰਮ। ਇਹ ਕਲੀਮ ਸ਼ਹਿਜ਼ਾਦ ਸਾਹਿਬ ਇਹਨਾਂ ਦੀ ਆੜਤ ਤੇ ਬੋਲੀ ਹੁੰਦੀ ਹੈ। ਤੇ ਕਿੰਨਾ ਗੁਲਾਬ ਆਂਦਾ ਤੁਹਾਡੇ ਕੋਲ? ਆ ਜਾਂਦਾ ਤਕਰੀਬਨ 1200 1300 1400 1500 kg ਹੈ। ਚਲੋ ਬੋਲੀ ਨਾਲ ਤੇ ਯਾਨੀ ਕਿ 35 ਚਲੋ ਭਾਈ 40 ਚਲੋ ਚਲੋ ਹਾਂਜੀ ਆਟੇਰ ਦੇ 180 180 185 90 95 200 200 210 220 230 230 240 250 260 260 270 280 290 ਵੇਖ ਕੇ ਗੁਲਾਬ 290 ਹਾਂਜੀ 300 300 310 310 310 320 320 320 ਹਾਂਜੀ 330 330 ਹਾਂਜੀ 330 ਭਾਈ 330 ਹਾਂਜੀ 330 ਦੋ 330 ਕਾਸ਼ਫ। ਲੋ ਜੀ ਪਹਿਲੀ ਬੋਲੀ 330 ਤੇ ਜਿਹੜਾ ਨਾ ਖਤਮ ਹੋਈ ਆ। ਆ ਥੈਲਾ ਜਿਹੜਾ ਵਾ ਨਾ 330 ਰੁਪਏ ਤੇ ਚਲਾ ਗਿਆ। ਹਾਂ ਇੱਕ ਥੈਲਾ। ਹਾਂ ਪਰਚੀ ਮੈਨੂੰ ਫੜਾ ਲਿਆ, ਉਹ ਪਿੱਛੇ ਮਾਰ ਲਿਆ। ਅੱਛਾ, ਇਹ ਵਜ਼ਨ ਹਾਂਜੀ 300 ਰੁਪਇਆ 310 320 330 340 340 340 ਭਾਈ 350 350 360 360 ਭਾਈ 360 ਹਾਂਜੀ 360 ਦੋ ਜੀ 360। ਇਹ ਕਿੰਨਾ ਕਾ ਗੁਲਾਬ? ਚਾਚੇ ਨੂੰ ਪਵਾਣੀ ਅੱਜ ਇਹ ਵਜ਼ਨ ਦਾ ਕੋਈ ਇਹ ਵਜ਼ਨ ਵਜ਼ਨ ਲਿਖਿਆ ਹੋਇਆ ਕਿੰਨਾ ਵਜ਼ਨ 13.5 ਕਿਲੋ ਕਿਲੋ ਦਾ ਰੇਟ ਆ ਜੀ। ਹਾਂਜੀ ਕਿਲੋ ਅੱਛਾ ਕਿਲੋ ਦਾ ਰੇਟ ਹਾਂ ਕਿਲੋ ਦਾ ਰੇਟ 300 ਰੁਪਇਆ 310 320 ਕਿਲੋ ਦਾ। 330 340 340 340 350 350 ਜੋੜਾ 350 ਹਾਂ 350 ਜੋੜਾ 350 ਹਾਂਜੀ 350 ਦੋ 350 ਦੋ। ਇਹ 350 ਰੁਪਏ ਕਿਲੋ ਵਿਕਿਆ ਜੀ ਇਹ ਗੁਲਾਬ ਜਿਹੜਾ ਵਾ ਨਾ। ਹਾਂ ਇਹ ਕਿਲੋਆਂ ਦੇ ਹਿਸਾਬ ਸਿਰ ਬੋਲੀ ਚੱਲਦੀ ਆ, ਬਾਕੀ ਵਜ਼ਨ ਜਿੰਨਾ ਵੀ ਹੁੰਦਾ ਵਾ। ਆ ਮੀਆਂ ਮੁਸ਼ਤਾਕ ਸਾਹਿਬ ਆਏ ਨੇ ਹਾਲਤ ਕਰਾਂਗੇ ਉਧਰ ਕਰ ਲਈਏ। ਜੋੜਾ ਵੇਖੋ ਇੱਥੇ ਕੱਲ ਇੱਕ ਹੋਰ ਕਰ ਲਈਏ। 19 ਇਹ ਵੱਧ ਘੱਟ ਕਿਉਂ ਕਿਉਂ ਵੀ ਆੜਤੀ ਸਾਹਿਬ ਇਹ ਵੱਧ ਘੱਟ ਕਿਉਂ ਵਿਕ ਰਿਹਾ? ਦੇਖੋ 360 ਦੇ ਡੈਕੋਰੇਸ਼ਨ ਵੇਖੋ ਜੀ। ਅੱਛਾ ਡੈਕੋਰੇਸ਼ਨ ਦਾ ਫਰਕ ਆ ਢੇਰੀ ਵੇਗੀ ਨਹੀਂ ਇਹ ਵਿਕਣ ਵਾਲਾ। ਹਾਂਜੀ ਆਟੇ ਦਾ 300 ਰੁਪਇਆ 310 320 330 340 350 350 ਹਾਂਜੀ 350 ਜਾਏ 350 350 ਦੋ 350 ਦੋ। ਇਹ 350 ਰੁਪਏ ਕਿਲੋ ਵਿੱਚ। ਚਲੋ ਆ ਜਾਓ। ਕਿਲੋ ਦਾ ਰੇਟ ਹੈ ਕਿਲੋ ਦਾ। ਤੇ ਦੱਸੋ ਨਾ 350 ਰੁਪਏ 30 kg ਜੋੜਾ ਹੀ ਹੈ ਯਾਰ। ਉਹਦੀ ਡੈਕੋਰੇਸ਼ਨ ਚੰਗੀ ਉਹ ਇਸ ਤੋਂ ਵੀ ਵੱਧ ਰੇਟ ਹੈ। 300 ਰੁਪਇਆ ਹਾਂਜੀ 310 320 330 340 350 350 ਹਾਂਜੀ 350 350 ਦੋ ਜੀ ਮੀਆਂ ਦਾ ਢੇਰੀ ਕਰ ਦੇ। ਹਾਂਜੀ ਇਹ ਦੋ ਢੇਰੀਆਂ ਬਈ 310 320 ਬਈ 330 340 ਬਈ 350 ਹਾਂਜੀ 350 350 ਦੋ ਵੀ ਕਾਸ਼ਰ ਚੋਂ ਕੋਈ 350 ਤੇ। ਲੋ ਜੀ ਇਹ 350 ਰੁਪਏ ਕਿਲੋ ਨੂੰ ਨਾ ਇਹ ਢੇਰੀ ਵਿਕੀ ਆ, ਤੇ ਇਹ ਛੋਟੀ ਵੀ ਜਿਹੜੀ ਹੈ ਨਾ 350 ਰੁਪਏ ਕਿਲੋ। ਕਿਲੋ ਦੇ ਹਿਸਾਬ ਸਿਰ ਬੋਲੀ ਜਿਹੜੀ ਹੈ ਨਾ ਹੁੰਦੀ ਹੈ। ਪਾਟਲਾ ਕੋਲ ਜੀ ਕੋਈ ਵੀ ਆ ਇੱਕ ਹੋਰ ਢੇਰੀ ਹੋ ਗਈ ਹੈ, ਇਹਦੀ ਵੀ ਬੋਲੀ ਸ਼ੁਰੂ ਹੁੰਦੀ ਹੈ, ਤੇ ਦੇਖਦੇ ਆ ਤਕਰੀਬਨ ਉਹੀ 340 350 ਦੇ ਕਰੀਬ ਜਿਹੜਾ 310 320 330 340 ਹਾਂਜੀ 350 ਹਾਂਜੀ 350 ਹਾਂਜੀ 350 ਇੱਕ ਹਾਂਜੀ 350 ਦੋ ਜੀ ਹਾਂਜੀ ਜਾਵੇ ਜੀ 350 ਲੋ ਜੀ 350 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਵੀ ਹੋ ਗਈ। ਹਾਂਜੀ
ਜੋ ਬਾਹਰੋਂ ਹਾਂ हाँ जी 300 पे 310 320 पे 330 340 पे 350 हाँ जी 350 हाँ जी 350 एक 350 दो जी काशिफ चौक पे 350 तीन ਜਾਫਰੀ ਲੈ ਕੇ ਆਇਆ ਇੱਕ ਬੰਦਾ 340 340 ਜਿੰਦੇ ਦੇ ਨਾਲ ਜਾਫਰੀ ਹੁੰਦਾ 340 340 340 ਦੋ ਜੀ ਆ चलो भाई गिलानी दे आगा फुल हाँ जी 310 320 330 330 330 रुपये 340 340 340 340 दो जी हाँ जी 300 310 320 320 320 रुपये हाँ जी 320 जाए 320 हाँ जी 330 340 340 340 340 340 दो जी 340 ਇਹ ਵੀ 340 ਰੁਪਏ ਕੇਜੀ ਦੇ ਹਿਸਾਬ ਨਾਲ ਜਿਹੜਾ ਵਾ ਨਾ ਢੇਰੀ ਗਈ ਆ। ਅਸਲਾਮ ਵਾਲੇਕਮ ਜੀ, ਮੇਰਾ ਨਾਮ ਹੈ ਮੀਆਂ ਮੌਜ਼ਮ। ਸਾਰੇ 30 ਸਾਲ ਪਹਿਲੇ ਇੱਥੇ ਮਾਸਟਰ ਨਸੀਰ ਸਾਹਿਬ ਨੇ ਸਭ ਤੋਂ ਪਹਿਲੇ ਫੁੱਲ ਸ਼ੁਰੂ ਕੀਤੇ ਸੀ ਤੇ ਬੜੀ ਗੁਰਬਤ ਸੀ ਇਸ ਪਿੰਡ ਦੇ ਵਿੱਚ ਤੇ ਬਿਲਕੁਲ ਕੋਈ ਬੰਦਾ ਕੰਮਕਾਰ ਨਹੀਂ ਸੀ ਲੱਭਦਾ ਹੈਗਾ ਇੱਥੇ। ਜਦੋਂ ਉਹਨਾਂ ਨੇ ਫੁੱਲ ਕਾਸ਼ਤ ਕੀਤੇ ਅਲਹਮਦੁਲਿਲਾ ਅੱਜ ਹਰ ਘਰ ਜਿਹੜਾ ਵੇ ਨਾ ਕੰਮ ਕਰ ਰਿਹਾ ਤੇ 438 ਭੜਥਾਂ ਦੇ ਵਿੱਚ ਪਿਛਲੀ ਵਾਰੀ ਜਦੋਂ ਆ ਕਰੋਨਾ ਆਇਆ ਉਦੋਂ ਵੀ ਕੰਮ ਲੱਭਦਾ ਰਿਹਾ ਮਜ਼ਦੂਰਾਂ ਨੂੰ ਤੇ ਹੁਣ ਵੀ ਤਕਰੀਬਨ 40 ਤੋਂ 50 ਬੰਦੇ ਜਿਹੜੇ ਆ ਨਾ ਬਾਹਰੋਂ ਕੰਮ ਕਰਨ 100 ਬੰਦਾ ਬਾਹਰੋਂ ਕੰਮ ਗੋਡੀ ਸਪਰੇਅ ਕਰਨ ਆਉਂਦੇ ਆ ਸਾਡੇ ਪਿੰਡ ਤੇ ਸਾਡੇ ਪਿੰਡ ਦੀਆਂ ਔਰਤਾਂ ਬੱਚੇ ਵੱਡੇ ਸਾਰੇ ਮਸਰੂਫ ਨੇ, ਮਿਹਨਤ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਮਿਹਨਤ ਕਰਦੇ ਜਿਹੜੇ ਬੱਚੇ ਨੇ ਇਸ ਪਿੰਡ ਦੇ ਵਿੱਚ ਨਸ਼ਾ ਨਹੀਂ ਹੈਗਾ। ਕੋਈ ਬੰਦਾ ਵੀ ਚਰਸ ਫੀਮ ਪਾਊਡਰ ਨਹੀਂ ਪੀਂਦਾ ਅਲਹਮਦੁਲਿਲਾ। ਔਰ ਦੂਸਰੀ ਗੱਲ ਇਸ ਪਿੰਡ ਦੇ ਵਿੱਚ ਚੋਰੀ ਚਕਾਰੀ ਨਹੀਂ ਹੈਗੀ। ਬਾਹਰ ਦਾ ਬੰਦਾ ਤੇ ਕੋਈ ਆਣ ਕੇ ਚੋਰੀ ਕਰ ਲੇਗਾ ਲੇਕਿਨ ਭੜਥਾਂ ਦਾ 438 ਦਾ ਬੰਦਾ ਚੋਰ ਨਹੀਂ ਹੋਏਗਾ ਇਨਸ਼ਾਅੱਲਾ। ਇੱਥੇ ਮਿਹਨਤ ਕਰਨ ਵਾਲੇ ਬੰਦੇ ਨੇ ਔਰ ਮਿਹਨਤ ਕਰਕੇ ਖਾਣ ਵਾਲੇ ਬੰਦੇ ਨੇ ਔਰ ਇੱਥੇ ਰੋਜ਼ਗਾਰ ਹੈ ਅਲਹਮਦੁਲਿਲਾ। ਅਸੀਂ ਮਿਹਨਤ ਕਰਨੇ ਔਰ ਮਿਹਨਤ ਕਰਕੇ ਬਾਹਰ ਦੇ ਬੱਚਿਆਂ ਦਾ ਪੇਟ ਪਾਲਣਾ। ਮਾਸ਼ਾਅੱਲਾ ਨਹੀਂ ਜੋ ਗੱਲ ਬਿਲਕੁਲ ਦਿਲ ਲੱਗਦੀ ਆ ਕਿਉਂਕਿ ਇਹਨਾਂ ਨਾਲ ਗੁਲਾਬ ਵੀ ਲੈ ਕੇ ਆਏ ਵਿੱਚ ਕਿਸੇ ਨੇ ਥੋੜਾ ਲਾਇਆ ਬਹੁਤਾ ਲਾਇਆ 2-2 ਕਿਲੋ ਵੀ ਬੰਦੇ ਲੈ ਕੇ ਆਏ। ਉੱਥੋਂ ਪਤਾ ਲੱਗ ਗਿਆ ਸੀ ਵੀ ਇਸ ਪਿੰਡ ਦੇ ਵਿੱਚ ਚੋਰੀ ਸ਼ਿਕਾਰੀ ਜਾਂ ਨਸ਼ਾ ਕੀ ਹੋਣਾ। ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਦੱਸਿਆ ਵੀ ਆਪਣਾ ਰੋਜ਼ਗਾਰ ਖੁੱਲਾ ਰੋਜ਼ਗਾਰ ਹੋਵੇ ਪੈਸਾ ਆਂਦਾ ਹੋਵੇ ਤੇ ਉਹ ਖੈਰ ਸੱਲਾ ਹੁੰਦੀ ਆ। ਉਹ ਇਸ ਪਿੰਡ 'ਚ ਮੰਗਣ ਵਾਲਾ ਕੋਈ ਨਹੀਂ। ਅਸੀਂ ਵੇਖਦੇ ਰਹੇ ਇਹ ਬੜੇ ਅਸਰ ਪੈਂਦੇ ਆ ਜਦੋਂ ਕੋਈ ਰੋਜ਼ਗਾਰ ਕਿਸੇ ਪਿੰਡ ਦਾ ਚੱਲ ਜਾਵੇ ਨਾ ਤੇ ਉਹਦੇ ਤੇ ਬੜੇ ਮੁਸਬਤ ਅਸਰ ਪੈਂਦੇ ਆ। ਅਸਲਾਮ ਵਾਲੇਕਮ ਜੀ ਅੱਜ ਦਾ ਸਾਡਾ ਵਲਾਗ ਸੀ ਜਿਹੜਾ 438 ਫਟਚਰਾਂ ਭੜਥਾਂ ਦੇ ਵਿੱਚ ਜਿਹੜਾ ਅਸੀਂ ਵਲਾਗ ਬਣਾਇਆ 438 ਦੇ ਵਿੱਚ ਤੇ ਇਹਦੇ ਵਲਾਗ ਦੇ ਵਿੱਚ ਤੁਸੀਂ ਇਹ ਮੇਰੀ ਵੀਡੀਓ ਦੇਖ ਕੇ ਕੋਈ ਬੰਦਾ ਵੀ ਗੁਲਾਬ ਨਾ ਲਾਵੇ। ਬਿਲਕੁਲ ਗੁਲਾਬ ਨਹੀਂ ਲਾਣਾ, ਇਹਦੇ ਤੋਂ ਬਚਣਾ। ਉਹਦੀ ਵਜ੍ਹਾ ਕੀ ਜਿਹਨੇ ਗੁਲਾਬ ਲਾਣਾ ਬਿਲਕੁਲ ਇਹ ਫਾਇਦੇ ਵਾਲੀ ਫਸਲ ਆ, ਮੁਨਾਫਾ ਬਖਸ਼ ਫਸਲ ਆ, ਕੋਈ ਸ਼ੱਕ ਨਹੀਂ ਇਹਦੇ 'ਚ ਰਿਜ਼ਕ ਹੈਗਾ ਤੇ ਇਹ ਮਾਫੀਆ ਤੋਂ ਬਚਣ ਵਾਸਤੇ ਚੰਗੀ ਫਸਲ ਆ। ਪਰ ਲਾਣੀ ਕਿਉਂ ਨਹੀਂ? ਜਿਹੜੇ ਬੰਦੇ ਨੇ ਲਾਣੀ ਆ ਉਹ ਪਹਿਲਾਂ 438 ਗਾਹਬੇ ਭੜਥਾਂ ਦੇ ਵਿੱਚ ਆ ਕੇ 4 ਦਿਨ ਵੇਖੇ ਵੀ ਇਹਦੇ 'ਚ ਕੀ ਚਾਹੀਦਾ, ਕੀ ਲੋੜ ਆ, ਕੀ ਬਰੀਕੀਆਂ, ਕੀ ਔਖਿਆਈ, ਕੀ ਸਕਿਆਈ। ਹੁਣ ਤੁਸੀਂ ਕਿਤੇ ਲਾ ਲਓ ਮੇਰੀ ਵੀਡੀਓ ਦੇਖ ਕੇ ਮੁੜ ਕੇ ਤੁਹਾਨੂੰ ਤੁੜਾਈ ਵਾਸਤੇ ਲੇਬਰ ਨਾ ਲੱਭੇ, ਤੁਸੀਂ ਤਾਂ ਮੈਨੂੰ ਗਾਲਾਂ ਕੱਢਣੀਆਂ ਨਾ ਵੀ ਉਹਦੀ ਵੀਡੀਓ ਦੇਖ ਕੇ ਤੇ ਪੁੱਠਾ ਮਸ਼ਵਰਾ ਲਿਆ ਸੀ। ਤਾਂ ਕਰਕੇ ਜਿਹੜੇ ਬੰਦੇ ਨੇ ਲਾਣਾ ਸਾਰੀਆਂ ਬਰੀਕੀਆਂ ਇਹਦੀਆਂ ਜਾਣ ਕੇ ਇਹਦੀ ਈਚੀ ਮੀਚੀ ਜਾਣੋ ਫਿਰ ਜਾ ਕੇ ਗੁਲਾਬ ਲਾਓ। ਫਸਲ ਮਾੜੀ ਨਹੀਂ, ਫਸਲ ਚੰਗੀ ਆ। ਫਿਰ ਦੂਸਰੀ ਗੱਲ ਤੁਸੀਂ ਕੱਲ ਨੂੰ ਗੁਲਾਬ ਲਾ ਲਓ 10 ਕਿੱਲੇ ਮੇਰੇ ਕਹਿਣ ਤੇ ਤੁਹਾਡਾ ਵਿਕੇ ਨਾ ਉਹ ਇੱਥੇ ਤਾਂ ਮੰਡੀ ਲੱਗਦੀ ਆ 438 ਦੀ ਤਾਂ ਕਿਸਮਤ ਆ ਇਹਨਾਂ ਦੇ ਤਾਂ ਮੁਕੱਦਰ ਆ ਵੀ ਇੱਥੇ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਪੱਕੀ ਸੜਕ ਤੋਂ ਦੂਰ ਪਿੰਡ, ਸ਼ਹਿਰ ਤੋਂ ਦੂਰ ਪਿੰਡ। ਫਿਰ ਰੱਬ ਦੀ ਦੇਖ ਕੈਸੀ ਰਹਿਮਤ ਹੋਈ ਇਸ ਪਿੰਡ ਦੇ ਉੱਤੇ ਵੀ ਪਿੰਡ ਦੇ ਵਿੱਚ ਮੰਡੀ ਲੱਗਦੀ। ਜੰਗਲ ਦੇ ਵਿੱਚ ਮੰਗਲ ਬਣਾਇਆ, ਨਿੱਕਾ ਜਿਹਾ ਪਿੰਡ ਆ। ਕਿਸੇ ਦੀ ਦੁਆ ਲੱਗੀ ਇਸ ਪਿੰਡ ਨੂੰ ਵੀ ਇਸ ਪਿੰਡ ਦੇ ਵਿੱਚ ਖੁਸ਼ਹਾਲੀ ਆ ਤੇ ਬੜੇ ਚੰਗੇ ਬੰਦੇ ਆ। ਜਿੱਥੇ ਭਾਈ ਖੁਸ਼ਹਾਲੀ ਆਵੇ ਨਾ ਉੱਥੇ ਦੰਦੀਆਂ ਨਿਕਲਦੀਆਂ ਹੀ, ਉੱਥੇ ਹਾਸੇ ਵਣੀਂਦੇ ਹੀ ਆ।
ਰੋਣਾ ਤਾਂ ਭੁੱਖੇ ਬੰਦੇ ਦਾ ਹੁੰਦਾ। ਇੱਥੇ ਕੋਈ ਚੋਰ ਨਹੀਂ ਹੈਗਾ, ਕੋਈ ਨਸ਼ਈ ਨਹੀਂ ਹੈਗਾ, ਤੇ ਕੋਈ ਇੱਥੇ ਲੜਾਈ ਪੜਾਈ ਨਹੀਂ ਹੈ, ਕੋਈ ਥਾਣਾ ਕਚਹਿਰੀ ਨਹੀਂ ਹੈਗਾ। ਤੇ ਉਹ ਜਿਵੇਂ ਤੁਹਾਨੂੰ ਅੱਗੇ ਮਲਾਇਆ ਵੀ ਚੇਅਰਮੈਨ ਸਾਹਿਬ ਨੇ, ਬਾਬਾ ਇੱਥੇ ਸਕੂਨ ਆ 438 ਗਾਬੇ ਪੜਥਾਂ ਦੇ ਵਿੱਚ। ਤੇ ਇੱਥੇ ਆਓ, ਆ ਕੇ ਸਾਰੀ ਜਾਣਕਾਰੀ ਲਓ, ਜਾਣਕਾਰੀ ਲੈ ਕੇ ਫਿਰ ਇਸ ਫਸਲ ਨੂੰ ਲਾਓ। ਬਗੈਰ ਜਾਣਕਾਰੀ ਜਾਂ ਵੀਡੀਓ ਦੇਖ ਕੇ ਇਹ ਗੁਲਾਬ ਨਾ ਲਾ ਲਿਓ, ਤੇ ਫਿਰ ਤੁਸੀਂ ਮੰਡੀ 'ਚ ਵੇਚਣਾ। ਮੈਂ ਗੱਲ ਕਰਦਾ ਸੀ 10 ਕਿੱਲੇ ਲਾ ਕੇ ਤੁਹਾਡਾ ਵਿਕੇ ਨਾ, ਤੁਹਾਨੂੰ ਮੰਡੀ ਨਾ ਲੱਭੇ। ਮੰਡੀ ਦਾ ਪਤਾ ਕਰਕੇ ਵੀ ਇੱਥੇ ਲੱਗਦੀ ਹੋਰ ਕਿੱਥੇ ਲੱਗਦੀ ਆ, ਉਸ ਹਿਸਾਬ ਨਾਲ ਲਾਓ, ਲੇਬਰ ਦਾ ਸਾਰਾ ਇੰਤਜ਼ਾਮ ਕਰਕੇ। ਤੇ ਇੱਥੇ ਸਾਡਾ ਵਲੌਗ ਮੁੱਕ ਗਿਆ, ਗੱਲ ਤਾਂ ਮੁੱਕ ਗਈ। ਹੁਣ ਕੀ ਦੇਖਦੇ ਮੇਰੇ ਮੂੰਹ? ਠੀਕ ਆ, ਅੱਲਾ ਹਾਫਿਜ਼।